ਸੋ ਬਰਾੜ ਸਾਹਿਬ ਕਿਵੇਂ ਲੰਘ ਰਹੀ ਹੈ ਆਸਟ੍ਰੇਲੀਆ ਵਾਲੀ ਜ਼ਿੰਦਗੀ ਤੇ ਤੁਹਾਨੂੰ ਇਦਾਂ ਦੀ ਮੁਸ਼ਕਲ ਪੇਸ਼ ਆਈ ਕਿ ਵਧੀਆ ਲੱਗਾ ਸਾਰਾ ਕੁਝ? ਇਕੱਲਾਪਨ ਖਾਸ ਕਰਕੇ, ਲੇਕਿਨ ਮੇਰੇ ਨਾਲ ਆ ਚੀਜ਼ ਨਹੀਂ ਹੋਈ ਕਿਉਂਕਿ ਮੇਰਾ ਜਿਹੜਾ ਜੁੜਾਵ ਹੈ ਉਹ ਐਜੂਕੇਸ਼ਨ ਤੇ ਪੜ੍ਹਨ ਦੇ ਨਾਲ ਸੀ ਜੀ। ਮੈਂ ਪਿਛਲੀ ਵਿਜ਼ਿਟ ਦੇ ਦੌਰਾਨ ਵੀ ਤੇ ਐਤਕੀ ਵੀ ਨੇੜੇ ਪੈਂਦੀ ਜੋ ਵੀ ਲਾਇਬ੍ਰੇਰੀ ਹੁੰਦੀ ਹੈ, ਇਹ ਇੱਥੋਂ ਦੀ ਬੜੀ ਇੱਕ ਖੂਬਸੂਰਤੀ ਹੈ ਵੀ ਤੁਹਾਨੂੰ ਪੈਦਲ ਚਾਲ ਤੇ ਹੀ 10-20 ਮਿੰਟ ਤੇ ਕੋਈ ਨਾ ਕੋਈ ਪੜ੍ਹਨ ਦੀ ਜਗ੍ਹਾ ਮਿਲ ਜਾਂਦੀ ਹੈ। ਬਹੁਤ ਸੁਖਾਵੀਂ ਤਰੱਕੀ ਕਰਨਾ ਸਾਡੇ ਸੁਭਾਅ ਦੇ ਵਿੱਚ ਹੈ, ਖੂਨ ਦੇ ਵਿੱਚ ਹੈ ਜੀ। ਪ੍ਰਵਾਸ ਹੈ ਜਿਹੜਾ ਇਹ ਆਦਿ ਅਨਾਦਿ ਕਾਲ ਤੋਂ ਚੱਲਿਆ ਆ ਰਿਹਾ ਹੈ, ਇਹ ਕੋਈ ਐਬਨੋਰਮਲ ਚੀਜ਼ ਨਹੀਂ। ਨੇੜੇ ਪੈਂਦੇ ਰਾਜਸਥਾਨ 'ਚ ਵੀ 100 ਸਾਲ ਪਹਿਲਾਂ ਗੰਗਾਨਗਰ ਦੇ ਇਲਾਕੇ 'ਚ ਵਸੇ, ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਹਾਂ। ਅਤੇ ਜਿਵੇਂ ਜਿਵੇਂ ਤਰੱਕੀ ਦੇ ਰਾਹ ਖੁੱਲ੍ਹਦੇ ਹੈ, ਸਾਡੇ ਪੰਜਾਬੀ ਤਾਂ ਸੈਕਿੰਡ ਵਰਲਡ ਵਾਰ ਉਸ ਤੋਂ ਵੀ ਪਹਿਲਾਂ ਬ੍ਰਿਟਿਸ਼ ਹਕੂਮਤ ਵੱਲੋਂ ਲਿਜਾਏ ਜਾਂਦੇ ਰਹੇ ਹੈ। ਕਿੰਨੀ ਕੁ ਤੁਹਾਡੇ ਮਾਇਨੇ ਦੇ ਵਿੱਚ, ਤੁਹਾਡੀਆਂ ਨਜ਼ਰਾਂ ਦੇ ਵਿੱਚ ਸਹੀ ਆ ਕਿ ਸਾਨੂੰ ਇੱਥੇ ਆਉਣਾ ਚਾਹੀਦਾ, ਕਮਾਉਣਾ ਚਾਹੀਦਾ ਤੇ ਵਾਪਸ ਮੁੜ ਜਾਣਾ ਚਾਹੀਦਾ, ਕਿ ਜੇ ਇਹਨਾਂ ਦੇਸ਼ਾਂ ਨੇ ਸਭ ਕੁਝ ਦਿੱਤਾ ਤੇ ਇਹਨਾਂ ਨੂੰ ਹੀ ਆਪਣਾ ਘਰ ਬਣਾ ਲੈਣਾ ਚਾਹੀਦਾ? ਇੱਕ ਮਲਚਿੰਗ ਹੁੰਦੀ ਹੈ ਸਾਡੇ ਜੀ, ਅਸੀਂ ਪੁਰਾਣੀ ਫਸਲ ਨੂੰ ਵਿੱਚ ਵਾਹੁੰਦੇ ਹਾਂ ਖੇਤ ਦੇ। ਅਸਲ ਵਿੱਚ ਇਹ ਜਿਹੜੀ ਵਰਕ ਕਲਚਰ ਤੁਸੀਂ ਇੱਥੇ ਕਹਿੰਦੇ ਹੋ ਵੀ ਵਰਕ ਕਲਚਰ ਹੈ, ਜੀ, ਮੇਰੇ ਖਿਆਲ 'ਚ ਉਹ ਮਲਚ ਕਲਚਰ ਹੈ। ਅੱਛਾ, ਤੁਸੀਂ ਮਲਚ ਹੋ ਰਹੇ ਹੋ ਇੱਥੇ, ਔਰ ਜਿਹੜੇ ਚੰਗੀ ਤਰ੍ਹਾਂ ਮਲਚ ਹੋ ਜਾਣਗੇ ਉੱਥੇ ਅਗਲੀ ਜਨਰੇਸ਼ਨ ਤਿਆਰ ਹੋ ਜਾਊ, ਔਰ ਜਿਹੜੇ ਚੰਗੀ ਤਰ੍ਹਾਂ ਮਲਚ ਨਹੀਂ ਹੁੰਦੇ ਖੇਤ, ਉਹਨਾਂ ਦੇ ਵਿੱਚ ਅਗਲੀ ਫਸਲ ਵੀ ਵਧੀਆ ਨਹੀਂ ਤਿਆਰ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਵਿੰਡੋਜ਼ ਟੀਵੀ ਆਸਟ੍ਰੇਲੀਆ ਅਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਇਸ ਪੰਜਾਬੀ ਪੋਡਕਾਸਟ ਦੀ ਸੀਰੀਜ਼ ਦੇ ਵਿੱਚ। ਸੋ ਵੈਲਕਮ ਟੂ ਦਾ ਸਿੱਧੂ ਸ਼ੋ। ਅਤੇ ਅੱਜ ਦੀ ਜਿਹੜੀ ਇਹ ਗੱਲਬਾਤ ਆ ਆਪਾਂ ਕਰਾਂਗੇ ਪ੍ਰਿੰਸੀਪਲ ਜੈਪਾਲ ਸਿੰਘ ਬਰਾੜ ਹੋਣਾ ਨਾਲ, ਜਿਨ੍ਹਾਂ ਨੇ ਰਾਜਸਥਾਨ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਇਕਨੋਮਿਕਸ ਟੀਚਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਐਜ਼ ਅ ਪ੍ਰਿੰਸੀਪਲ ਰਿਟਾਇਰਡ ਹੋਇਆ। ਸੋ ਅੱਜ ਉਹਨਾਂ ਨਾਲ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੇ ਯੂਥ ਬਾਰੇ, ਇੱਥੋਂ ਦੇ ਮਾਹੌਲ ਬਾਰੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਬਰਾੜ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋ। ਥੈਂਕ ਯੂ ਸਰ। ਸੋ ਬਰਾੜ ਸਾਹਿਬ ਕਿਵੇਂ ਲੰਘ ਰਹੀ ਹੈ ਆਸਟ੍ਰੇਲੀਆ ਵਾਲੀ ਜ਼ਿੰਦਗੀ? ਸਿੱਧੂ ਸਾਹਿਬ, ਆਸਟ੍ਰੇਲੀਆ ਵਿੱਚ ਮੇਰੀ ਇਹ ਦੂਸਰੀ ਵਿਜ਼ਿਟ ਹੈ ਜੀ, ਔਰ ਪਿਛਲੀ ਵਿਜ਼ਿਟ ਅਕਤੂਬਰ 2023 ਔਰ ਇਸ ਵਾਰ ਵੀ ਅਗਸਤ ਵਿੱਚ ਹੀ ਮੇਰਾ ਆਉਣਾ ਹੋਇਆ ਜੀ। ਤਾਂ ਪਿਛਲੀ ਵਿਜ਼ਿਟ ਨਾਲੋਂ ਕੁਛ ਮੈਂ ਈਜ਼ੀ ਫੀਲ ਕਰ ਰਿਹਾ ਇੱਥੇ, ਕੁਛ ਤੁਹਾਡੇ ਵਰਗੇ ਸੱਜਣਾਂ ਨਾਲ ਮੇਲ ਮੁਲਾਕਾਤ ਹੋ ਗਈ, ਤਾਂ ਪੰਜਾਬ, ਰਾਜਸਥਾਨ, ਇੰਡੀਆ ਦੀ ਮਹਿਕ ਸਾਨੂੰ ਮਿਲਣ ਲੱਗ ਪਈ, ਤਾਂ ਮਾਹੌਲ ਸੁਖਾਵਾਂ ਲੱਗਦਾ ਜੀ। ਬਿਲਕੁਲ, ਉੱਥੋਂ ਦੀ ਬਰਾੜ ਸਾਹਿਬ ਜਿਹੜਾ ਮਾਹੌਲ ਹੁੰਦਾ ਨਾ, ਉਹ ਬੜਾ ਪੰਜਾਬ ਦਾ ਜਾਂ ਕਹਿ ਲਓ ਜਾਂ ਰਾਜਸਥਾਨ ਇੱਕੋ ਹੀ ਆ, ਇੱਕੋ ਜਿਹਾ ਹੀ ਆ ਮਾਹੌਲ। ਉੱਥੋਂ ਦਾ ਜਿਹੜਾ ਮਾਹੌਲ ਹੁੰਦਾ ਉਹ ਬੜਾ ਖੁੱਲ੍ਹਾ ਹੁੰਦਾ। ਅਤੇ ਜਦੋਂ ਅਸੀਂ ਉੱਥੋਂ ਇਹਨਾਂ ਦੇਸ਼ਾਂ 'ਚ ਆਉਂਦੇ ਹਾਂ ਆਪਣੇ ਬੱਚਿਆਂ ਕੋਲ, ਹੈ ਨਾ, ਅਤੇ ਉਹ ਸਾਨੂੰ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਪਰੇਸ਼ਾਨੀ ਆਉਂਦੀ ਆ। ਕਿਹਾ ਜਾਂਦਾ ਕਿ ਬਜ਼ੁਰਗਾਂ ਦਾ ਜਿਹੜਾ ਦਿਲ ਆ ਉਹ ਲਾਉਣਾ ਥੋੜ੍ਹਾ ਜਿਹਾ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ ਆ। ਅਤੇ ਤੁਹਾਨੂੰ ਇੱਦਾਂ ਦੀ ਮੁਸ਼ਕਿਲ ਪੇਸ਼ ਆਈ ਕਿ ਵਧੀਆ ਲੱਗਾ ਸਾਰਾ ਕੁਛ? ਜਦੋਂ ਪਹਿਲੀ ਵਾਰ ਇੱਧਰ ਆਏ ਤਾਂ ਜਿਹੜਾ ਅਸੀਂ ਪਰਿਵੇਸ਼ ਕਹਿੰਦੇ ਹਾਂ ਚੌਗਿਰਦਾ, ਸਾਡਾ ਚੌਗਿਰਦਾ ਅਤੇ ਇਹ ਚੌਗਿਰਦਾ ਕਾਫੀ ਅੱਡੋ ਅੱਡੀ ਤਰ੍ਹਾਂ। ਬਿਲਕੁਲ, ਆਉਂਦਿਆਂ ਕੁਛ ਚੀਜ਼ਾਂ ਅਸੀਂ ਇਹੋ ਜਿਹੀਆਂ ਦੇਖਦੇ ਹਾਂ ਆ ਕੇ, ਹਾਂਜੀ, ਜਿਹੜੀਆਂ ਸਾਨੂੰ ਉੱਥੇ ਸਿਰਫ ਵੀਡੀਓਜ਼ 'ਚ ਹੀ ਦੇਖਣ ਨੂੰ ਮਿਲਦੀਆਂ, ਤਾਂ ਕਾਫੀ ਸਕੂਨ ਆਉਂਦਾ ਹੈ। ਲੇਕਿਨ ਹੌਲੀ ਹੌਲੀ ਜਦੋਂ ਅਸੀਂ ਆਪਦੇ ਮੁਲਕ ਦੀਆਂ ਚੀਜ਼ਾਂ ਕੁਛ ਇੱਥੇ ਦੇਖ ਨਹੀਂ ਪਾਉਂਦੇ, ਮਹਿਸੂਸ ਨਹੀਂ ਕਰ ਪਾਉਂਦੇ, ਅਤੇ ਫਿਰ ਉਹ ਚੀਜ਼ ਸਾਨੂੰ ਔਖੀ ਲੱਗਦੀ। ਹਾਂਜੀ, ਇਕੱਲਾਪਨ ਖਾਸ ਕਰਕੇ, ਲੇਕਿਨ ਮੇਰੇ ਨਾਲ ਆ ਚੀਜ਼ ਨਹੀਂ ਹੋਈ ਕਿਉਂਕਿ ਮੇਰਾ ਜਿਹੜਾ ਜੁੜਾਵ ਹੈ ਉਹ ਐਜੂਕੇਸ਼ਨ ਤੇ ਪੜ੍ਹਨ ਦੇ ਨਾਲ ਸੀ ਜੀ। ਮੈਂ ਪਿਛਲੀ ਵਿਜ਼ਿਟ ਦੇ ਦੌਰਾਨ ਵੀ ਤੇ ਐਤਕੀ ਵੀ ਨੇੜੇ ਪੈਂਦੀ ਜੋ ਵੀ ਲਾਇਬ੍ਰੇਰੀ ਹੁੰਦੀ ਹੈ, ਇਹ ਇੱਥੋਂ ਦੀ ਬੜੀ ਇੱਕ ਖੂਬਸੂਰਤੀ ਹੈ ਵੀ ਤੁਹਾਨੂੰ ਪੈਦਲ ਚਾਲ ਤੇ ਹੀ 10-20 ਮਿੰਟ ਤੇ ਕੋਈ ਨਾ ਕੋਈ ਪੜ੍ਹਨ ਦੀ ਜਗ੍ਹਾ ਮਿਲ ਜਾਂਦੀ ਹੈ। ਬਹੁਤ ਸੁਖਾਵੀਂ। ਅਤੇ ਮੇਰਾ ਜ਼ਿਆਦਾਤਰ ਟਾਈਮ ਲਾਇਬ੍ਰੇਰੀਆਂ ਦੇ ਵਿੱਚ ਨਿਕਲਦਾ ਹੈ ਔਰ ਬਾਕੀ ਪਰਿਵਾਰ ਦੇ ਨਾਲ। ਬਾਕੀ ਬਿਲਕੁਲ, ਜਿਹਨੂੰ ਕਿਤਾਬਾਂ ਨਾਲ ਗੱਲਾਂ ਕਰਨੀਆਂ ਆਉਂਦੀਆਂ, ਜਿਹਨੂੰ ਕਿਤਾਬਾਂ ਦਾ ਸਾਥ ਮੰਨਣਾ ਆਉਂਦਾ ਜੀ, ਉਹ ਕਿਤੇ ਵੀ ਇਕੱਲਾ ਨਹੀਂ ਹੁੰਦਾ ਜੀ। ਕਿਤਾਬ ਹਮੇਸ਼ਾ ਉਹਦਾ ਸਾਥ ਬਣ ਕੇ ਉਹਦੇ ਨਾਲ ਰਹਿੰਦੀ ਹੈ। ਅਤੇ ਬਰਾੜ ਸਾਹਿਬ, ਆਪਾਂ ਪ੍ਰਵਾਸ ਦੀ ਗੱਲ ਕੀਤੀ ਆ, ਮੈਂ ਗੱਲ ਸ਼ੁਰੂ ਵੀ ਪ੍ਰਵਾਸ ਤੋਂ ਕਰਨੀ ਚਾਹੂੰਗਾ ਕਿਉਂਕਿ ਜਦੋਂ ਅਸੀਂ ਪੰਜਾਬ 'ਚ ਹੁੰਦੇ ਹਾਂ ਨਾ, ਸਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੁਛ ਨਹੀਂ ਰਹਿ ਗਿਆ, ਇੱਥੋਂ ਦਾ ਸਿਸਟਮ ਬਹੁਤ ਮਾੜਾ ਜਾਂ ਸਾਡੀ ਜ਼ਿੰਦਗੀ ਇੱਥੇ ਕੱਟਣੀ ਔਖੀ ਆ, ਅਤੇ ਅਸੀਂ ਬਾਹਰ ਨੂੰ ਭੱਜਦੇ ਹਾਂ।
ਜਦੋਂ ਇਹਨਾਂ ਦੇਸ਼ਾਂ 'ਚ ਆ ਜਾਂਦੇ ਆ ਸਾਰਾ ਕੁਝ ਮਿਲ ਵੀ ਜਾਂਦਾ ਆ। ਇਹਨਾਂ ਦੇਸ਼ਾਂ ਨੇ ਬਹੁਤ ਕੁਝ ਦਿੱਤਾ। ਮੈਨੂੰ ਲੱਗਦਾ ਕਿ ਜਿਹੜਾ ਪੰਜਾਬੀ ਜਿਹੜੇ ਵੀ ਸੁਪਨੇ ਲੈ ਕੇ ਇਹਨਾਂ ਦੇਸ਼ਾਂ 'ਚ ਆਇਆ ਉਹ ਸੁਪਨੇ ਉਹਦੇ ਪੂਰੇ ਹੋਏ ਆ ਜੀ। ਪਰ ਫਿਰ ਵੀ ਕਿਤੇ ਨਾ ਕਿਤੇ ਉਹ ਜਿਹੜੀ ਤਾਂਘ ਆ ਪੰਜਾਬ ਦੀ ਉਹ ਫਿਰ ਜਾਗਣ ਲੱਗ ਪੈਂਦੀ ਆ। ਐਂ ਲੱਗਦਾ ਕਿ ਨਹੀਂ ਸ਼ਾਇਦ ਸਭ ਕੁਝ ਕਮਾ ਕੇ ਵੀ ਕੁਛ ਨਾ ਕੁਛ ਅਧੂਰਾ ਆ ਅਤੇ ਨਹੀਂ ਸਾਨੂੰ ਹੁਣ ਪਿੱਛੇ ਮੁੜਨਾ ਚਾਹੀਦਾ ਜਾਂ ਉਹਨੂੰ ਉਹ ਕਿਤੇ ਨਾ ਕਿਤੇ ਅੰਦਰ ਉਹਦੇ ਕੁਛ ਨਾ ਕੁਛ ਖਾਂਦਾ ਰਹਿੰਦਾ ਕਿ ਮੈਂ ਪੰਜਾਬ ਨੂੰ ਮੁੜਾਂ। ਇਹਨੂੰ ਤੁਸੀਂ ਮਹਿਸੂਸ ਕੀਤਾ? ਇਹਨੂੰ ਕਿੱਦਾਂ ਲੱਗਦਾ ਤੁਹਾਨੂੰ ਕਿ ਉਹ ਜਿਹੜੀ ਦੁਚਿੱਤੀ ਆ ਕਿ ਅਸੀਂ ਜੇ ਪੰਜਾਬ 'ਚ ਆ ਤਾਂ ਵੀ ਖੁਸ਼ ਨਹੀਂ, ਜਦੋਂ ਇੱਥੇ ਸਭ ਕੁਝ ਹਾਸਲ ਕਰ ਰਿਹਾ ਤਾਂ ਵੀ ਖੁਸ਼ ਨਹੀਂ, ਇਹ ਦੁਚਿੱਤੀ ਪੰਜਾਬੀਆਂ 'ਚ ਕਿਉਂ ਆ? ਸਿੱਧੂ ਸਾਹਿਬ, ਥੋੜ੍ਹੀ ਸੇਧ ਸਾਡੀ ਕਲਚਰ 'ਚੋਂ ਲਈਏ ਜੀ ਅਤੇ ਇੱਕ ਗੀਤ ਯਾਦ ਆਉਂਦਾ, ਬੋਲ ਭਾਵੇਂ ਤੇ ਨਾ ਬੋਲ ਸੱਜਣਾ ਰਹਿ ਅੱਖੀਆਂ ਦੇ ਕੋਲ। ਬਿਲਕੁਲ ਇਹ ਸਾਡੇ ਪੰਜਾਬੀ ਵਿਰਸੇ ਦਾ ਇੱਕ ਪ੍ਰਤੀਕ ਹੈ। ਅਸੀਂ ਤਰੱਕੀ ਕਰਨਾ ਸਾਡੇ ਸੁਭਾਅ ਦੇ ਵਿੱਚ ਹੈ, ਖੂਨ ਦੇ ਵਿੱਚ ਹੈ ਜੀ। ਪ੍ਰਵਾਸ ਹੈ ਜਿਹੜਾ ਇਹ ਆਦਿ ਅਨਾਦਿ ਕਾਲ ਤੋਂ ਚੱਲਿਆ ਆ ਰਿਹਾ। ਇਹ ਕੋਈ ਐਬਨੋਰਮਲ ਚੀਜ਼ ਨਹੀਂ। ਚੰਗੇ ਵਸੇਬੇ ਵਾਸਤੇ ਸਾਡੇ ਪੰਜਾਬੀ ਲੋਕ ਨੇੜੇ ਪੈਂਦੇ ਰਾਜਸਥਾਨ 'ਚ ਵੀ 100 ਸਾਲ ਪਹਿਲਾਂ ਗੰਗਾ ਨਗਰ ਦੇ ਇਲਾਕੇ 'ਚ ਵਸੇ। ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਹਾਂ। ਅਤੇ ਜਿਵੇਂ ਜਿਵੇਂ ਤਰੱਕੀ ਦੇ ਰਾਹ ਖੁੱਲ੍ਹਦੇ ਹੈ, ਸਾਡੇ ਪੰਜਾਬੀ ਤਾਂ ਸੈਕਿੰਡ ਵਰਲਡ ਵਾਰ ਉਸ ਤੋਂ ਵੀ ਪਹਿਲਾਂ ਬ੍ਰਿਟਿਸ਼ ਹਕੂਮਤ ਵੱਲੋਂ ਲਿਜਾਏ ਜਾਂਦੇ ਰਹੇ ਹੈ ਜੰਗਾਂ ਵਿੱਚ, ਅਤੇ ਜੰਗਾਂ ਵਾਲੇ ਜਗ੍ਹਾ 'ਤੇ ਜਾ ਕੇ ਉਹਨਾਂ ਨੇ ਵਸਣ ਦੇ ਆਪਦੇ ਵਸੀਲੇ ਵੀ ਕੱਢ ਲਏ। ਇੱਥੇ ਕਿਉਂਕਿ ਅਸੀਂ ਇੱਕਦਮ ਨਵੇਂ ਮਾਹੌਲ ਵਿੱਚ ਆਉਂਦੇ ਹਾਂ ਜੀ। ਜਿਹੜਾ ਡਿਵੈਲਪਮੈਂਟ ਹੈ, ਜਿਹੜਾ ਫਿਜ਼ੀਕਲ ਡਿਵੈਲਪਮੈਂਟ ਹੈ, ਉਹਦੀ ਇੱਕ ਬਹੁਤ ਉੱਚੀ ਸਟੇਜ ਵਿੱਚ ਅਸੀਂ ਅਚਾਨਕ ਐਂਟਰ ਹੋ ਜਾਂਦੇ ਹਾਂ ਜੀ। ਜਿਵੇਂ ਕਿਸੇ ਮਰੀਜ਼ ਆਦਮੀ ਨੂੰ ਇੱਕਦਮ ਚੰਗੀ ਖੁਰਾਕ ਨਹੀਂ ਦਿੱਤੀ ਜਾਂਦੀ, ਉਹਨੂੰ ਹੌਲੀ ਹੌਲੀ ਉਸ 'ਤੇ ਲਿਆਂਦਾ ਜਾਂਦਾ ਠੀਕ ਹੋਣ ਵਾਸਤੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਇੱਕਦਮ ਇਸ ਪਰਿਵੇਸ਼ ਵਿੱਚ ਆਉਂਦੇ ਹਾਂ, ਥੋੜ੍ਹਾ ਅਸਹਿਜ ਮਹਿਸੂਸ ਕਰਦੇ ਹਾਂ। ਇਹ ਤਕਲੀਫ ਸਾਡੇ ਨੌਜਵਾਨਾਂ ਨਾਲ ਹੁੰਦੀ ਹੈ। ਅਸਲੀ ਗੱਲ ਸਾਡਾ ਜੁਆਇੰਟ ਫੈਮਿਲੀ ਹੈ, ਜਿਹੜੀ ਸਾਡੀ ਕਲਚਰ ਦਾ ਸਦੀਆਂ ਤੋਂ ਹਿੱਸਾ ਹੈ, ਉਹ ਅਸੀਂ ਗਵਾਉਂਦੇ ਹਾਂ ਇੱਥੇ ਆ ਕੇ। ਸੈਲੂਲਰ ਫੈਮਿਲੀ ਇੱਥੇ ਬਣ ਜਾਂਦੀ ਹੈ, ਸੈੱਲ ਬਣ ਜਾਂਦੇ ਅਸੀਂ। ਬਸ ਉਸ ਤੋਂ ਇਲਾਵਾ ਹੋਰ ਇੱਥੇ ਕੋਈ ਕਮੀ ਨਹੀਂ। ਔਰ ਦੂਸਰਾ ਖਾਸ ਕਰਕੇ ਕਿਉਂਕਿ ਅਸੀਂ ਰੁਜ਼ਗਾਰ ਔਰ ਚੰਗੇ ਜੀਵਨ ਦੀ ਤਲਾਸ਼ ਵਿੱਚ ਆਉਂਦੇ ਹਾਂ, ਉਹ ਸਾਨੂੰ ਮਿਲਦਾ ਇੱਥੇ, ਕੋਈ ਸ਼ੱਕ ਨਹੀਂ, ਲੇਕਿਨ ਟਾਈਮ ਸਾਡੇ ਕੋਲੋਂ ਖੁੱਸਦਾ, ਉਹਦੀ ਸਾਨੂੰ ਘਾਟ ਮਹਿਸੂਸ ਹੁੰਦੀ ਹੈ। ਅਤੇ ਬਰਾੜ ਸਾਹਿਬ, ਜੇ ਇਹਦੇ ਵਿੱਚ ਹੀ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜਾ ਮਾਹੌਲ ਆ ਜਾਂ ਜਿਹੜਾ ਸਾਡੇ ਪਰਿਵਾਰ ਸਾਡੇ ਤੋਂ ਦੂਰ ਹੋ ਜਾਂਦੇ ਆ, ਇੱਕ ਹੁਣ ਜਿਵੇਂ ਮੇਰੇ ਵਰਗੇ ਵੀ ਆ, ਹਰ ਬੰਦਾ ਚਾਹੁੰਦਾ, ਬੇਸ਼ੱਕ ਇਹਨਾਂ ਦੇਸ਼ਾਂ ਨੇ ਸਭ ਕੁਛ ਦੇ ਦਿੱਤਾ, ਹਰ ਸੁਪਨਾ ਪੂਰਾ ਕਰਤਾ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਉਹ ਭੁੱਖ ਆ ਨਾ ਅੰਦਰ ਪੰਜਾਬ ਦੇ ਵਿੱਚ ਜਾਣ ਦੀ, ਕਿਉਂਕਿ ਜਦੋਂ ਅਸੀਂ ਦੂਰ ਆ ਜਾਂਦੇ ਪੰਜਾਬ ਤੋਂ ਫਿਰ ਐਂ ਲੱਗਦਾ ਕਿ ਨਹੀਂ ਉਹਦੇ ਵਰਗਾ ਸਵਰਗ ਨਹੀਂ ਹੈਗਾ ਦੁਨੀਆ 'ਤੇ। ਤਾਂ ਉਦੋਂ ਤਾਂਘ ਹੁੰਦੀ ਵੀ ਕਿਤੇ ਨਾ ਕਿਤੇ ਵਾਪਸ ਜਾ ਕੇ ਵਸੀਏ। ਤੁਸੀਂ ਇੱਥੋਂ ਦਾ ਵੀ ਮਾਹੌਲ ਵੇਖਿਆ, ਤੁਸੀਂ ਉੱਥੋਂ ਦਾ ਵੀ ਹੁਣ ਦੇਖਦੇ ਹੋ ਵੀ ਕਿਸ ਤਰੀਕੇ ਨਾਲ ਮਾਹੌਲ ਉੱਥੋਂ ਦਾ ਵੀ ਕਾਫੀ ਬਦਲ ਗਿਆ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇੱਕ ਆ ਰਿਵਰਸ ਮਾਈਗ੍ਰੇਸ਼ਨ ਚੱਲੀ ਅੱਜ ਕੱਲ੍ਹ, ਬਹੁਤ ਸਾਰੇ ਜਿਹੜੇ ਮੁੜ ਵੀ ਜਾਂਦੇ ਆ ਸਾਰਾ ਕੁਛ ਵੇਚ ਵੱਟ ਕੇ, ਇਹ ਕਿੰਨੀ ਕੁ ਤੁਹਾਡੇ ਮਾਇਨੇ ਦੇ ਵਿੱਚ, ਤੁਹਾਡੀਆਂ ਨਜ਼ਰਾਂ ਦੇ ਵਿੱਚ ਸਹੀ ਆ ਕਿ ਸਾਨੂੰ ਇੱਥੇ ਆਉਣਾ ਚਾਹੀਦਾ, ਕਮਾਉਣਾ ਚਾਹੀਦਾ ਅਤੇ ਵਾਪਸ ਮੁੜ ਜਾਣਾ ਚਾਹੀਦਾ, ਕਿ ਜੇ ਇਹਨਾਂ ਦੇਸ਼ਾਂ ਨੇ ਸਭ ਕੁਝ ਦਿੱਤਾ ਤਾਂ ਇਹਨਾਂ ਨੂੰ ਹੀ ਆਪਣਾ ਘਰ ਬਣਾ ਲੈਣਾ ਚਾਹੀਦਾ? ਕਿਉਂਕਿ ਵਾਪਸ ਜਿਹੜਾ ਜਾਣਾ ਉਹ ਵੀ ਇੱਕ ਬਹੁਤ ਵੱਡਾ ਫੈਸਲਾ ਹੁੰਦਾ, ਅਤੇ ਕਈ ਵਾਰ ਤੁਸੀਂ ਸਾਰਾ ਕੁਛ ਵੇਚ ਵੱਟ ਕੇ ਇੱਥੋਂ ਤੁਰ ਜਾਂਦੇ ਹੋ ਪਰ ਤੁਹਾਡੇ ਉੱਥੇ ਜਾ ਕੇ ਪੈਰ ਨਹੀਂ ਲੱਗਦੇ। ਸਿੱਧੂ ਸਾਹਿਬ, ਅਸੀਂ ਖੇਤੀ ਕਰਦੇ ਹਾਂ ਜੀ, ਤੁਸੀਂ ਵੀ ਖੇਤੀ 'ਚੋਂ ਆਏ ਹੋ। ਮੈਨੂੰ ਇੱਥੇ ਇੱਕ ਕੰਪੈਰੀਜ਼ਨ ਸੁੱਝ ਰਿਹਾ। ਅਸੀਂ ਖੇਤਾਂ ਦੇ ਵਿੱਚ ਫਸਲ ਨੂੰ ਵਾਹੁੰਦੇ ਹਾਂ, ਪੁਰਾਣੀ ਫਸਲ ਨੂੰ ਵਿੱਚੇ ਵਾਹ ਕੇ ਜੇ ਨਵੇਂ ਬੀਜ ਬੀਜ ਦਈਏ ਜੀ ਅਤੇ ਉਹ ਫਸਲ ਕਾਫੀ ਗਰੋਥ ਛੇਤੀ ਕਰਦੀ ਹੈ। ਜਿਹੜੀ ਜਨਰੇਸ਼ਨ ਇੱਥੇ ਆ ਰਹੀ ਹੈ, ਇੱਥੇ ਵਸਣਾ ਚਾਹੁੰਦੀ ਹੈ ਔਰ ਜੂਝ ਰਹੀ ਹੈ। ਇੱਕ ਮਲਚਿੰਗ ਹੁੰਦੀ ਹੈ ਸਾਡੇ, ਅਸੀਂ ਪੁਰਾਣੀ ਫਸਲ ਨੂੰ ਵਿੱਚ ਵਾਹੁੰਦੇ ਹਾਂ ਖੇਤ ਦੇ। ਅਸਲ ਵਿੱਚ ਇਹ ਜਿਹੜੀ ਵਰਕ ਕਲਚਰ ਤੁਸੀਂ ਇੱਥੇ ਕਹਿੰਦੇ ਹੋ ਵੀ ਵਰਕ ਕਲਚਰ ਹੈ, ਮੇਰੇ ਖਿਆਲ 'ਚ ਉਹ ਮਲਚ ਕਲਚਰ ਹੈ। ਅੱਛਾ ਜੀ, ਤੁਸੀਂ ਮਲਚ ਹੋ ਰਹੇ ਹੋ ਇੱਥੇ, ਔਰ ਜਿਹੜੇ ਚੰਗੀ ਤਰ੍ਹਾਂ ਮਲਚ ਹੋ ਜਾਣਗੇ ਉੱਥੇ
ਅਗਲੀ ਜਨਰੇਸ਼ਨ ਤਿਆਰ ਹੋ ਜਾਊ, ਔਰ ਜਿਹੜੇ ਚੰਗੀ ਤਰ੍ਹਾਂ ਮਲਚ ਨਹੀਂ ਹੁੰਦੇ ਖੇਤ, ਉਹਨਾਂ ਦੇ ਵਿੱਚ ਅਗਲੀ ਫਸਲ ਵੀ ਵਧੀਆ ਨਹੀਂ ਤਿਆਰ ਨਹੀਂ ਹੁੰਦੀ। ਬਿਲਕੁਲ ਇਹ ਮਲਚਿੰਗ ਦੀ ਪ੍ਰੋਸੈਸ ਦੇ ਵਿੱਚੋਂ ਤੁਸੀਂ ਗੁਜ਼ਰ ਰਹੇ ਹੋ। ਪਿਛਾਂ ਆਪਾਂ ਵੇਖਦੇ ਹਾਂ, ਥੋੜ੍ਹਾ ਮੈਨੂੰ ਤੁਲਨਾ ਦੀ ਆਦਤ ਹੈ ਜੀ ਜੀ ਜੀ, ਵੀ ਉਹ ਨਾ ਮਲਚ ਹੋਏ ਬੂਟੇ ਨਵੇਂ ਫੁੱਲ ਕੱਢਦੇ ਰਹਿੰਦੇ ਹੁੰਦੇ ਪੁਰਾਣੀ ਨਵੀਂ ਫਸਲ ਦੇ ਵਿੱਚ ਪੁਰਾਣੇ ਬੂਟੇ। ਜੀ ਇਸ ਹੀ ਮਨੋਦਸ਼ਾ ਦੇ ਵਿੱਚੋਂ ਇੱਥੇ ਦੇ ਲੋਕ ਗੁਜ਼ਰ ਰਹੇ ਆ। ਜੀ, ਕਦੇ ਉਹ ਪੁਰਾਣੀ ਫਸਲ ਦੇ ਫੁੱਲ ਅਸੀਂ ਵੇਹਨੇ ਆ ਤੇ ਕਦੇ ਨਵੀਂ ਦੇ ਵੇਹਨੇ ਆ। ਮਗਰ ਕੀ ਹੈ, ਪ੍ਰਵਾਸ ਸਾਡੀ ਬੁਨਿਆਦੀ ਜ਼ਰੂਰਤ ਹੈਗੀ ਹੈ। ਜਿਹੜਾ ਰਿਵਰਸ ਤੁਸੀਂ ਦੱਸ ਰਹੇ ਹੋ, ਹਾਂਜੀ, ਮੋੜਾ ਲੋਕਾਂ ਦਾ, ਜੇ ਇਸ ਕਲਚਰ ਨੂੰ ਲੋਕ ਅੰਦਰੋਂ ਧਾਰਨ ਕਰਕੇ ਚਲੇ ਜਾਣ, ਵਰਕ ਕਲਚਰ ਨੂੰ, ਤੇ ਸਾਡੇ ਉਸ ਪੰਜਾਬ ਦੇ ਵਿੱਚ, ਰਾਜਸਥਾਨ ਦੇ ਵਿੱਚ ਕੋਈ ਰਿਸੋਰਸਿਸ ਦੀ ਕਮੀ ਹੈ ਨਹੀਂ ਗੀ ਜੀ, ਬਸ਼ਰਤੇ ਸਾਡਾ ਉਹ ਸਮਾਜ ਉਸ ਲੈਵਲ ਨੂੰ ਸਵੀਕਾਰ ਕਰ ਲੇ। ਕਿਉਂਕਿ ਇੱਥੋਂ ਗਏ ਵਾਪਸ ਬੰਦੇ ਨੂੰ ਲਾਹਨਤ ਦਿੰਦੇ ਲੋਕ। ਹਾਂ ਬਿਲਕੁਲ, ਲਾਹਨਤ ਦੀ ਬਜਾਏ ਜੀ ਉਹਨੂੰ ਐਕਸੈਪਟ ਕਰੇ ਵੀ ਇਹ ਲੜਕਾ ਜਾਂ ਇਹ ਲੜਕੀ ਜਾਂ ਇਹ ਪਰਿਵਾਰ ਵਾਪਸ ਇੰਡੀਆ ਆਇਆ, ਪੰਜਾਬ ਆਇਆ ਹੈ, ਤੇ ਅਸੀਂ ਇਹਦਾ ਜੀ ਆਇਆਂ ਕਰੀਏ। ਬਿਲਕੁਲ, ਖੁੱਲੀਆਂ ਬਾਹਾਂ ਨਾਲ ਸਵਾਗਤ, ਖੁੱਲੀਆਂ ਬਾਹਾਂ ਨਾਲ ਕਰੀਏ। ਉਹ ਧਰਤੀ ਉਹ ਹੈ ਜਿੱਥੇ ਸੈਂਕੜੇ ਸਾਲਾਂ ਤੋਂ ਮੱਧ ਏਸ਼ੀਆ ਤੋਂ ਤੇ ਦੂਜੇ ਮੁਲਕਾਂ ਤੋਂ ਲੋਕ ਆ ਕੇ ਹਮਲੇ ਕਰਦੇ ਰਹੇ ਹੈ ਜੀ, ਤੇ ਉਹ ਇੱਥੇ ਵਸੇ ਵੀ ਹੈ। ਅੱਜ ਉਹ ਧਰਤੀ ਇੰਨੀ ਬਗਾਨੀ ਨਹੀਂ ਹੋ ਸਕਦੀ ਵੀ ਸਾਨੂੰ ਗਲੇ ਨਾ ਲਾਵੇ, ਪਰ ਸ਼ਰਤ ਦੋਹੀਂ ਪਾਸੇ ਹੈ ਵੀ ਸਾਡਾ ਵੀ ਆ ਜਿਹੜਾ ਵਰਕ ਦਾ ਜਿਹੜਾ ਇੱਥੇ ਅਸੀਂ ਜੀ ਆਪਦਾ ਕਲਚਰ ਬਣਾਇਆ ਹੈ, ਅਸੀਂ ਉੱਥੇ ਜਾ ਕੇ ਸ਼ਰਮਿੰਦਗੀ ਮਹਿਸੂਸ ਨਾ ਕਰੀਏ ਬਈ ਆ ਫਿਰ ਖੇਤਾਂ 'ਚ ਆ ਗਿਆ। ਉਹਨਾਂ ਖੇਤਾਂ ਨੇ ਸਾਨੂੰ ਬੜਾ ਕੁਛ ਦਿੱਤਾ ਹੈ। ਤੁਹਾਡੀ ਕਵਿਤਾ ਵੀ ਮੇਰੇ ਯਾਦ ਹੈ ਜੀ, ਉਹ ਵੀ ਜ਼ਿਕਰ ਕਰਾਂਗੇ ਆਪਾਂ ਜੀ। ਬਿਲਕੁਲ ਬਰਾੜ ਸਾਹਿਬ, ਉਹ ਮੈਨੂੰ ਲੱਗਦਾ ਕਿ ਹੁਣ ਤਾਂ ਕਿਤੇ ਨਾ ਕਿਤੇ ਚੇਂਜ ਆ ਗਿਆ। ਜੇ ਆਪਾਂ ਪਿਛਲੇ 15-20 ਸਾਲ ਪਹਿਲਾਂ ਦੀ ਗੱਲ ਕਰੀਏ ਨਾ, ਤੇ ਜੋ ਮੈਂ ਆਪਣੀ ਅੱਖੀਂ ਵੇਖਿਆ, ਤੇ ਜਿਹੜੇ ਬੰਦੇ ਬਾਹਰੋਂ ਜਾਂਦੇ ਸੀ, ਹੁਣ ਤਾਂ ਚਲੋ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਸਭ ਕੁਛ ਇੱਕ ਸਾਰੀ ਦੁਨੀਆ ਇੱਕ ਗਲੋਬਲ ਪਿੰਡ ਬਣ ਗਿਆ, ਤੇ ਦੁਨੀਆ ਦੇ ਕਿਹੜੇ ਕੋਨੇ 'ਚ ਕੀ ਹੋ ਰਿਹਾ ਸਭ ਨੂੰ ਪਤਾ ਲੱਗ ਜਾਂਦਾ। ਤੇ ਪਰ ਪਹਿਲਾਂ ਸਮੇਂ ਹੋਰ ਹੁੰਦੇ ਸੀ। ਪਹਿਲਾਂ ਬਾਹਰ ਦੀ ਦੁਨੀਆ ਜਿਹੜੀ ਜਿਹੜੇ ਕਹਿੰਦੇ ਹੁੰਦੇ ਕੰਧ ਓਲੇ ਪ੍ਰਦੇਸ਼ ਹੈ ਨਾ, ਉਹ ਜਿਹੜਾ ਪ੍ਰਦੇਸ਼ੋਂ ਜਾਂਦਾ ਸੀ ਉਹ ਇੱਥੇ ਬੇਸ਼ੱਕ ਦਿਹਾੜੀਆਂ ਕਰਦਾ ਹੋਵੇ, ਪਰ ਉੱਥੇ ਜਦੋਂ ਜਾਂਦਾ ਸੀ ਤਾਂ ਮੋਟੀਆਂ-ਮੋਟੀਆਂ ਚੈਨੀਆਂ ਜਿਹੜੀਆਂ ਹੱਥਾਂ 'ਚ ਮੁੰਦਰੀਆਂ, ਤੇ ਮੈਨੂੰ ਲੱਗਦਾ ਕਿ ਉਹ ਜਿਹੜਾ ਇੱਕ ਭੁਲੇਖਾ ਜਿਹੜਾ ਜੀ ਯੂਥ ਨੂੰ ਪਾਇਆ ਜਾਂਦਾ। ਅਸੀਂ ਦੇਖੋ ਦਿਖਾਵਾ, ਮੈਂ ਕੱਲ੍ਹ ਹੀ ਕਿਸੇ ਦੀ ਕੋਟੇਸ਼ਨ ਪੜ੍ਹ ਰਿਹਾ ਸੀ ਜੀ, ਸਾਨੂੰ ਉਹ ਤੋਂ ਵੱਧ ਨਹੀਂ ਦਿਸਣਾ ਚਾਹੀਦਾ ਜਿੰਨਾ ਸਾਡੇ ਕੋਲ ਹੈਗਾ। ਬਿਲਕੁਲ, ਤੇ ਉਹ ਤੋਂ ਵੱਧ ਨਹੀਂ ਬੋਲਣਾ ਚਾਹੀਦਾ ਜਿੰਨਾ ਅਸੀਂ ਜਾਣਦੇ ਹਾਂ। ਬਿਲਕੁਲ, ਜੇ ਇਹ ਦੋ ਪਰਹੇਜ਼ ਅਸੀਂ ਧਾਰਨ ਕਰ ਲਈਏ ਨਾ, ਕਿਤੇ ਵੀ ਰਹਿਣਾ ਕੋਈ ਔਖਾ ਨਹੀਂ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਅਸੀਂ ਜਿਹੜੀਆਂ ਕਿਤਾਬਾਂ ਪੜ੍ਹੀਆਂ, ਜਿਹੜੇ ਅਸੀਂ ਬਚਪਨ ਦੇ ਦੌਰ 'ਚੋਂ, ਅੱਜ ਮੇਰੀ 60 ਸਾਲ ਦੇ ਨੇੜੇ ਉਮਰ ਹੈ ਜੀ, ਤੇ ਇਹਨਾਂ ਮੁਲਕਾਂ ਦੀਆਂ ਤਸਵੀਰਾਂ ਵੇਖ ਕੇ ਬੜੇ ਅਸੀਂ ਅਟਰੈਕਟ ਹੁੰਦੇ। ਬਿਲਕੁਲ, ਉਦੋਂ ਜਹਾਜ਼ ਚੜ੍ਹੇ ਬੰਦੇ ਦਾ ਵਾਪਸ ਆਉਣ 'ਤੇ ਹੀ ਪਤਾ ਲੱਗਦਾ ਸੀ ਵੀ ਅੱਗੇ ਕੀ ਹੈ, ਜਾਂ ਉਹ ਆ ਕੇ ਦੱਸਦਾ ਸੀ, ਉਹਦੀ ਜ਼ੁਬਾਨੀ ਹੀ ਪਤਾ ਲੱਗਦਾ ਸੀ। ਹੁਣ ਮੈਂ ਇੱਥੇ ਬੈਠਾ, ਤੁਸੀਂ ਇੱਥੇ ਬੈਠੇ ਹੋ, ਵਟਸਐਪ 'ਤੇ ਵੀਡੀਓ ਕਾਲ ਹੈ, ਤੁਸੀਂ ਖੇਤਾਂ ਨੂੰ ਵੇਖ ਰਹੇ ਹੋ, ਲੋਕ ਵਾਹੀ ਕਰ ਰਹੇ ਇੱਥੋਂ ਬੈਠੇ ਕੈਮਰਿਆਂ ਨਾਲ ਖੇਤਾਂ 'ਚੋਂ, ਤਾਂ ਓਲਾ ਤਾਂ ਮੁੱਕ ਗਿਆ। ਦੂਜਾ ਜਿਹੜਾ ਸਾਡਾ ਦਿਮਾਗੀ ਓਲਾ ਸੀ, ਉਹ ਵੀ ਸਾਡਾ ਨਿਕਲ ਗਿਆ ਵੀ ਲੇਬਰ ਹੀ ਸਾਨੂੰ ਕਰਨੀ ਪੈਣੀ ਹੈ ਧਰਤੀ ਦੇ ਉੱਤੇ, ਕਿਤੇ ਵੀ ਚਲੇ ਜਾਓ। ਜਿਹੜਾ ਨਿਜ਼ਾਮ ਹੈ, ਜਿਹੜੀ ਨਿਜ਼ਾਮਤ ਹੈ ਸਾਡੇ ਕੋਲੇ, ਉਹ ਸਾਡੇ ਕੋਲੇ ਸਿਰਫ ਜਿਉਣ ਜੋਗਰਾ ਹੀ ਛੱਡਦੀ ਹੈ, ਭਾਵੇਂ ਅਸੀਂ ਦੁਨੀਆ ਦੇ ਕਿਸੇ ਕੋਨੇ 'ਤੇ ਚਲੇ ਜਾਈਏ। ਲੇਬਰ ਕਲਾਸ ਦੀ ਸਮੱਸਿਆ ਆ ਹੈ। ਸਾਡੀ ਚਰਚਾ 'ਚ ਪਹਿਲਾਂ ਵੀ ਆ ਚੀਜ਼ ਆਈ, ਇਹ ਮੁਲਕ ਕੈਪੀਟਲਿਸਟ ਮੁਲਕ ਹੈ, ਇਹ ਬ੍ਰੇਨ ਖਰੀਦਦੇ ਹੈ, ਔਰ ਅਸੀਂ ਉੱਥੋਂ ਲੇਬਰ ਲੈ ਕੇ ਆਏ ਸੀ। ਅਸੀਂ ਲੇਬਰ ਦੇ ਰੂਪ 'ਚ ਹੀ ਇੱਥੇ ਸਰਵਾਈਵ ਕਰ ਰਹੇ ਹਾਂ, ਤੇ ਸਾਡੀ ਲੇਬਰ ਦਾ ਦਰਜਾ ਉੱਥੇ ਬੜਾ ਉੱਚਾ ਸੀ ਤੇ ਅੱਜ ਵੀ ਹੈਗਾ। ਤੇ ਜੇ ਅਸੀਂ ਲੇਬਰ ਨੂੰ ਅੱਜ ਵੀ ਸਨਮਾਨ ਦੇਣ ਲੱਗ ਪਈਏ ਤਾਂ ਉੱਥੇ ਸਾਡਾ ਵਸੇਬਾ ਕੋਈ ਔਖਾ ਨਹੀਂ, ਹਕੀਕਤ ਆ। ਬਿਲਕੁਲ, ਪਰ ਬਰਾੜ ਸਾਹਿਬ, ਜਿੱਦਾਂ ਤੁਸੀਂ ਲੇਬਰ ਦੀ ਗੱਲ ਕੀਤੀ, ਇਹ ਸਵਾਲ ਮੇਰੇ ਜ਼ਿਹਨ 'ਚ ਬਹੁਤ ਵਾਰ ਆਉਂਦਾ ਹੁੰਦਾ ਕਿ ਜਦੋਂ ਆਪਾਂ ਇਹਨਾਂ ਦੇਸ਼ਾਂ 'ਚ ਆ ਜਾਂਦੇ ਹਾਂ ਨਾ, ਖਾਸ ਕਰਕੇ ਪੰਜਾਬੀ ਜਦੋਂ ਆਉਂਦੇ ਇਹਨਾਂ ਦੇਸ਼ਾਂ 'ਚ, ਹੁਣ ਉੱਥੇ ਇੱਕ ਹੋੜ ਚੱਲੀ ਆ ਵੀ ਅੱਜ ਦਾ ਯੂਥ ਤੋਂ ਹੀ ਤਾਂ ਖੈਰ ਜੁੜੇ ਹੀ ਸਿੱਖਿਆ ਪ੍ਰਣਾਲੀ ਨਾਲੋਂ, ਹੈ ਨਾ, ਅਤੇ ਉੱਥੇ ਥਾਂ 'ਤੇ ਆਈਲੈਟ ਸੈਂਟਰ ਖੁੱਲ੍ਹ ਗਏ। ਮੈਨੂੰ ਲੱਗਦਾ ਯੂਥ ਦੇ ਵਿੱਚ ਇੱਕ ਇੱਦਾਂ ਦੀ ਸੋਚ ਪ੍ਰਵੇਲ ਕਰਦੀ ਹੈ ਕਿ ਮੈਂ 12ਵੀਂ ਕਰਨੀ ਆ, ਉਸ ਤੋਂ ਬਾਅਦ ਆਈਲੈਟਸ ਕਰਕੇ ਤੇ ਬਾਹਰ ਜਾਣਾ। ਅਤੇ ਇੱਥੇ ਆ ਕੇ ਵੀ ਸਾਡੇ ਵਿੱਚ ਇੱਕ ਬਹੁਤ ਕਾਮਨ ਸੋਚ ਆ ਕਿ ਮੈਂ ਜਾਂ ਤਾਂ ਟੈਕਸੀ ਚਲਾਉਣੀ ਆ, ਜਾਂ ਟਰੱਕ ਚਲਾਉਣਾ, ਬੱਸ ਚਲਾਉਣੀ ਆ। ਡਰਾਈਵਿੰਗ ਜਾਂ ਲੇਬਰ ਕਲਾਸ, ਜਿੱਦਾਂ ਤੁਸੀਂ ਗੱਲ ਕੀਤੀ, ਲੇਬਰ ਵੱਲ ਭੱਜਦੇ ਆ।
ਪਰ ਜੇ ਇਹਦੀ ਜਗ੍ਹਾ ਅਸੀਂ ਚੰਗੀਆਂ ਡਿਗਰੀਜ਼ ਹਾਸਲ ਕਰਕੇ ਆਈਏ, ਉਹਦੀ ਜਗ੍ਹਾ ਉੱਥੋਂ ਇੱਥੇ ਜੇ ਆਉਣਾ ਵੀ ਇਹਨਾਂ ਦੇਸ਼ਾਂ 'ਚ ਮਾਸਟਰਸ ਕਰਨ ਲਈ ਆਈਏ ਜਾਂ ਆਪਣਾ ਫਿਊਚਰ ਜੇ ਉੱਥੇ ਬਣ ਕੇ ਜਿੱਦਾਂ ਡਾਕਟਰ ਇੰਜੀਨੀਅਰ ਆ, ਇੱਦਾਂ ਦਾ ਜੇ ਆਪਾਂ ਹੋਰ ਕਿੱਤਿਆਂ ਹੋਰ ਥਾਵਾਂ ਦੀ ਗੱਲ ਕਰੀਏ ਜਾਂ ਖਾਸ ਕਰਕੇ ਜਿਵੇਂ ਗੁਜਰਾਤ ਆ, ਉੱਥੋਂ ਦੇ ਜਿਹੜੇ ਬੰਦੇ ਆਉਂਦੇ ਉਹ ਆਉਂਦੇ ਸੋਚਦੇ ਮੈਂ ਬਿਜ਼ਨਸ ਕਿਹੜਾ ਕਰਨਾ, ਅਸੀਂ ਸੋਚਦੇ ਹਾਂ ਕਿ ਅਸੀਂ ਲੇਬਰ ਕਿਹੜੀ ਕਰਨੀ ਆ। ਇਹ ਜਿਹੜਾ ਫਰਕ ਆ ਇਹ ਕਿਉਂ ਤੁਹਾਨੂੰ ਲੱਗਦਾ ਕਿ ਪੰਜਾਬੀਆਂ 'ਚ ਜਾਂ ਆਪਣਾ ਇਲਾਕਾ ਸੇਮ ਹੀ ਆ, ਕਿਉਂ ਆ ਉੱਥੋਂ ਦੇ ਲੋਕਾਂ ਦੇ ਵਿੱਚ, ਕਿਉਂ ਅਸੀਂ ਅੱਗੇ ਤਾਂ ਨਹੀਂ ਸੋਚ ਪਾਉਂਦੇ? ਸਿੱਧੂ ਸਾਹਿਬ, USA ਕੈਨੇਡਾ 'ਚ ਗਏ ਲੋਕ ਜੀ ਜਿਨ੍ਹਾਂ ਬਾਰੇ ਆਪਣੀ ਤਾਸਮਾਨ ਪੱਤਰਿਕਾ ਤੇ ਹੋਰਾਂ ਜਗ੍ਹਾ ਤੋਂ ਮੈਂ ਪੜ੍ਹਦਾ ਹਾਂ, ਬਿਜ਼ਨਸ ਲਾਈਨ ਵਿੱਚ ਬਹੁਤ ਘੱਟ ਲੋਕ ਸਾਡੇ, ਬਹੁਤ ਘੱਟ ਆ। ਬਿਲਕੁਲ ਅਸੀਂ ਮੁੱਢ ਤੋਂ ਹੀ ਮਿਹਨਤੀ ਕੌਮ ਹੈ, ਸਰੀਰ ਦੀ ਜ਼ੋਰ ਨਾਲ ਅਸੀਂ ਸਾਰਾ ਇਤਿਹਾਸ ਹੀ ਸਾਡਾ ਮਤਲਬ ਇਸ 'ਤੇ ਸਾਨੂੰ ਤਾਂ ਗੁਰੂਆਂ ਨੇ ਸੇਧ ਦਿੱਤੀ, ਉਹਨਾਂ ਨੇ ਸਾਨੂੰ ਆ ਲਿਖ ਕੇ ਦਿੱਤਾ ਵੀ ਪੜ੍ਹਾਈ ਵੱਲ ਜਾਓ। ਅਸੀਂ ਫਿਰ ਉਸੇ ਲਾਲਚ ਵਿੱਚ ਫਸਦੇ ਹਾਂ ਆ ਕੇ ਇੱਥੇ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ IT ਸੈਕਟਰ 'ਚ ਆਈਏ, ਇਹਨਾਂ ਪਾਰਕਾਂ 'ਚ ਜਿੱਥੇ ਬੈਠਦੇ ਹਾਂ ਕਮਿਊਨਿਟੀ ਸੈਂਟਰਾਂ 'ਤੇ, ਗੁਜਰਾਤੀ ਜਾਂ ਸਾਊਥ ਇੰਡੀਆ ਦੇ ਜਿੰਨੇ ਵੀ ਲੋਕ ਹੈ ਉਹ ਹਾਇਰ ਐਜੂਕੇਸ਼ਨ ਲੈ ਕੇ ਇੱਥੇ ਆਉਂਦੇ ਆ। ਬਿਲਕੁਲ ਤੁਸੀਂ ਇੱਥੋਂ ਤੱਕ ਵੇਖੋ ਵੀ ਜਿਹੜੇ ਬੱਚੇ ਸਾਡੇ ਗੰਗਾ ਨਗਰ ਰਾਜਸਥਾਨ ਜਾਂ ਪੰਜਾਬ ਤੋਂ ਜੋ ਬੱਚੇ +2 ਕਰਕੇ ਇੱਥੇ ਆਉਂਦੇ ਆ ਅਤੇ ਜੋ ਬੱਚੇ ਗ੍ਰੈਜੂਏਸ਼ਨ ਕਰਕੇ ਆਉਂਦੇ ਆ, ਲੈਵਲ ਉਹਨਾਂ ਦਾ ਹੀ ਨਹੀਂ ਮਿਲਦਾ ਇੱਥੇ। ਬਿਲਕੁਲ। ਤਾਂ ਆਹ ਫਰਕ ਜਿਹੜਾ ਕਾਲਜ ਦੀ ਲਾਈਫ ਉੱਥੇ ਬੱਚਾ ਜੀ ਕੇ ਆਉਂਦਾ ਹੈ, ਉਹ ਇੱਥੇ ਆ ਕੇ ਜ਼ਿਆਦਾ ਮੈਚਿਓਰ ਔਰ ਜ਼ਿਆਦਾ ਮੈਚਿਓਰਿਟੀ ਲੈਵਲ ਦਾ ਬਹੁਤ ਫਰਕ ਹੈ, ਚੀਜ਼ਾਂ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ। ਦੂਸਰਾ 12 ਦੇ 5 17 ਸਾਲ ਦਾ ਬੱਚਾ ਜਦੋਂ +2 ਕਰਕੇ ਆਈਲੈਟ ਕਰਕੇ ਆਉਂਦਾ ਹੈ, ਉਹ ਉਸ ਵੇਲੇ ਕੱਚੀ ਉਮਰ ਦਾ ਹੁੰਦਾ, ਉਹ ਇਸ ਦੇ ਮਤਲਬ ਰੁਝੇਵੇਂ 'ਚ ਇਹ ਜਿਹਾ ਫਸਦਾ ਹੈ ਕਿ ਮੁੜ ਕੇ ਉਹ ਨਿਕਲ ਨਹੀਂ ਪਾਉਂਦਾ ਜੀ। ਤਾਂ ਐਜੂਕੇਸ਼ਨ ਦੀ ਤਾਂ ਕਦੇ ਵੀ ਅਹਿਮੀਅਤ ਘਟਦੀ ਨਹੀਂ, ਦੁਨੀਆ ਦਾ ਕੋਈ ਵੀ ਦੌਰ ਹੋਵੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ। ਜਾਂ ਤਾਂ ਅਸੀਂ ਹਾਇਰ ਐਜੂਕੇਸ਼ਨ ਲੈ ਕੇ ਆਈਏ ਇੱਥੇ, ਨਹੀਂ ਤਾਂ ਫਿਰ ਸਾਡਾ ਜਿਹੜਾ ਅਸੀਂ ਜੀਵਨ ਨਿਰਵਾਹ ਦਾ ਹੀ ਸਤਰ ਇੱਥੇ ਹੈ, ਲੈਵਲ ਉੱਚਾ ਇੱਥੇ। ਬਿਲਕੁਲ। ਇੱਥੇ ਕਈ ਸੱਜਣ ਕਮੈਂਟ ਕਰਨਗੇ ਵੀ ਪੰਜਾਬੀਆਂ ਨੇ ਵੀ ਬੜੇ ਵੱਡੇ ਕਾਰੋਬਾਰ ਖੜੇ ਕੀਤੇ ਆ। ਮੈਂ ਮੰਨਦਾ ਕਾਰੋਬਾਰ ਬਹੁਤ ਤਕੜੇ ਪੰਜਾਬੀ ਨੇ ਖੜੇ ਕੀਤੇ, ਪਰ ਆਪਾਂ ਗੱਲ ਕਰ ਰਹੇ ਹਾਂ ਜਨਰਲਾਈਜ਼, ਜਾਂ ਉਹਨਾਂ ਦੀ ਜਿਹੜੀ ਬਹੁਤਾਤ ਹੈ ਉਹ ਬਹੁਤ ਥੋੜ੍ਹੀ ਆ, ਬਹੁਤ ਘੱਟ ਪਰਸੈਂਟੇਜ 'ਚ ਇੱਦਾਂ ਦੇ ਪੰਜਾਬੀ ਹੈ ਜਿਹੜੇ ਪੜ੍ਹੇ ਲਿਖੇ, ਜਿਨ੍ਹਾਂ ਨੇ ਆਪਣੇ ਪੜ੍ਹਾਈ 'ਤੇ ਜਾਂ ਬਿਜ਼ਨਸ ਵੀ ਖੜੇ ਕੀਤੇ ਆ ਆਪਣੇ ਦਰਮਦਾਰ 'ਤੇ, ਉਹ ਬਹੁਤ ਥੋੜ੍ਹੇ ਹੋਣਗੇ। ਜਿਹੜੇ ਬਹੁਤਾਤ ਆ ਉਹ ਸਾਡੀ ਲੇਬਰ ਕਲਾਸ ਦੀ ਹੈ। ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਬਰਾੜ ਸਾਹਿਬ, 22-24 ਸਾਲ ਦਾ ਮੁੰਡਾ ਆ, ਲੁਧਿਆਣੇ ਦਾ ਹੀ ਆ। ਉਹਨਾਂ ਨੇ ਇੱਕ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਇਹਦੀ ਕੰਪਨੀ ਜਿਹੜੀ ਆ ਇੰਟਰਨੈਟ ਪ੍ਰੋਟੈਕਸ਼ਨ ਦੀ, ਉਹ ਖੜੀ ਕੀਤੀ ਆ। ਉਹਦਾ ਵੀ ਮੰਨਣਾ ਇਹ ਸੀ ਕਿ ਸਾਨੂੰ ਜਿਹੜੀ ਹਿਊਮਨ ਰਿਸੋਰਸ ਆ ਉਹ ਪੰਜਾਬ 'ਚੋਂ ਮਿਲਦਾ ਹੀ ਨਹੀਂ, ਸਾਨੂੰ ਉਹਦੇ ਲਈ ਹੈਦਰਾਬਾਦ ਜਾਂ ਬੈਂਗਲੌਰ ਵੱਲ ਜਾਣਾ ਪੈਂਦਾ। ਅਸੀਂ ਆਪਣੇ ਆਫਿਸ ਤੱਕ ਉੱਥੇ ਸੈੱਟ ਕੀਤੇ ਹੋਏ ਆ। ਮੇਰਾ ਕੁਐਸਚਨ ਵੀ ਇਹੀ ਹੈ ਕਿ ਅਸੀਂ ਕਿੱਥੇ ਲੈਕ ਕਰ ਰਹੇ ਹਾਂ, ਸਾਡੀਆਂ ਕੀ ਸਿਸਟਮ 'ਚ ਪ੍ਰੋਬਲਮ ਆ ਜਾਂ ਸਾਡੇ ਆਪਣੇ ਆਪ 'ਚ ਇਹ ਪ੍ਰੋਬਲਮ ਆ ਕਿ ਅਸੀਂ ਉਹ ਬ੍ਰੇਨ ਪੰਜਾਬ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਪੈਦਾ ਨਹੀਂ ਕਰ ਪਾ ਰਹੇ? ਸਿੱਧੂ ਸਾਹਿਬ, ਕਿਰਤ ਕਰੋ ਤੇ ਵੰਡ ਛਕੋ। ਅਸੀਂ ਉਸ ਆਪਦੇ ਮਤਲਬ ਪਿਛੋਕੜ ਤੋਂ ਬਾਹਰ ਨਹੀਂ ਨਿਕਲ ਪਾ ਰਹੇ। ਬਿਜ਼ਨਸ ਦੀ ਲਾਈਨ ਜੀ ਮਲਟੀ ਕਲਚਰਲ ਕੋਲੈਬੋਰੇਸ਼ਨ ਤੋਂ ਬਿਨਾਂ ਕਾਮਯਾਬ ਨਹੀਂ ਹੁੰਦੀ। ਮੇਰੀ ਨਿੱਜੀ ਧਾਰਨਾ ਇਹ ਹੈ ਵੀ ਅਸੀਂ ਸਿਰਫ ਆਪਦੇ, ਜੇ ਸਾਨੂੰ ਕਿਸੇ ਹੋਰ ਕਮਿਊਨਿਟੀ ਨਾਲ ਬਿਜ਼ਨਸ ਦੀ ਗਾਈਡਲਾਈਨ ਮਿਲੇ ਤਾਂ ਅਸੀਂ ਇਸ ਫੀਲਡ ਵਿੱਚ ਜਾ ਸਕਦੇ ਹਾਂ। ਅਤੇ ਵਰਨਾ ਕੀ ਹੈ, ਜਿਹੜਾ ਸਾਡਾ ਬੁਨਿਆਦੀ ਜਿਹੜਾ ਸਾਡਾ ਧੰਦਾ ਖੇਤੀ ਹੈ ਜੀ, USA ਵਰਗੇ ਮੁਲਕਾਂ 'ਚ ਵੀ ਖੇਤੀ 'ਚ ਹੀ ਲੋਕਾਂ ਨੇ ਮਾਰਾਂ ਮਾਰੀਆਂ ਹੈਗੀਆਂ, ਬਿਜ਼ਨਸ ਵਿੱਚ ਘੱਟ ਆ। ਇਹ ਸਾਡਾ ਵਿਰਸਾ ਅਸਲ ਵਿੱਚ, ਉਹ ਵਿਰਸੇ 'ਤੇ ਵੀ ਸਾਨੂੰ ਥੋੜ੍ਹਾ ਬਹੁਤ ਮਾਣ ਹੋਣਾ ਚਾਹੀਦਾ। ਬਿਲਕੁਲ। ਅਤੇ ਇਸ ਕਰਕੇ ਬਿਜ਼ਨਸ ਨਾ ਸਹੀ, ਕਿਉਂਕਿ ਇਹ ਜਿਹੜੀ ਇਕੋਨਮੀ ਹੈ ਪਿਓਰਲੀ ਮਤਲਬ ਜਿਹੜਾ ਅਸੀਂ ਇਕਨੋਮਿਕਸ ਆਪਦੀ ਸਿਲੇਬਸ ਵਿੱਚ ਪੜ੍ਹਾਇਆ ਨਾ, ਉਹ ਅਸਲ 'ਚ ਪੈਦਾ ਹੀ ਇੱਥੇ ਹੋਇਆ। ਅਸੀਂ ਉੱਥੇ ਜੋ ਪੜ੍ਹਾਇਆ ਉਹ ਉੱਥੇ ਇੰਪਲੀਮੈਂਟ ਨਹੀਂ ਹੁੰਦਾ, ਇੱਥੇ ਉਹ ਪ੍ਰੈਕਟੀਕਲ ਹੋ ਰਿਹਾ ਹੈ ਜੀ। ਅਤੇ ਜੇ ਬੇਸਿਕ ਮੈਂ ਬੈਠਾ ਇੱਥੇ ਸੋਚਦਾ ਬਈ ਜਿਹੜੇ ਸਕਿੱਲ ਔਰ ਟਰੇਡ ਇੱਥੇ ਰਜਿਸਟਰਡ ਕਰੇ ਗਏ ਆ ਜੀ, ਸਾਡੇ ਆਪਦੇ ਮੁਲਕ 'ਚ ਵੀ ਇਹਨਾਂ ਸਾਡੇ ਵਿੱਚ ਸਕਿੱਲ ਦੀ ਕੋਈ ਕਮੀ ਨਹੀਂ। ਬਿਲਕੁਲ। ਉਹਨਾਂ ਨੂੰ ਟਰੇਡ ਦਾ ਰੂਪ ਦੇ ਦਿੱਤਾ ਜਾਵੇ ਜੀ, ਔਰ ਟਰੇਡੀਆਂ ਦੇ ਤੌਰ 'ਤੇ ਉਹਨਾਂ ਨੂੰ ਵਰਕ ਆਵਰ ਨਿਸ਼ਚਿਤ ਕਰ ਦਿੱਤੇ ਜਾਣ ਵੀ ਤੁਹਾਡੇ ਕੰਮ ਦਾ ਆਹ ਮੁੱਲ ਹੈ, ਅਤੇ
ਕੰਮ ਦੀ ਰਿਸਪੈਕਟ ਦਿੱਤੀ ਜਾਵੇ। ਹੂੰ ਐਸੇ ਹੀ ਇਕਨੋਮੀ ਨੂੰ ਅਸੀਂ ਉੱਥੇ ਵੀ ਬਣਾ ਸਕਦੇ ਹਾਂ। ਹੂੰ ਅਸਲ ਵਿੱਚ ਟ੍ਰੈਡੀਸ਼ਨ ਤੇ ਮਾਡਰਨਾਈਜੇਸ਼ਨ ਦੋਹਾਂ ਦੇ ਵਿਚਾਲੇ ਅਸੀਂ ਫਸੇ ਹੋਏ। ਬਿਲਕੁਲ। ਸਾਡੀ ਟ੍ਰੈਡੀਸ਼ਨ ਕੁਝ ਹੋਰ ਹੈ ਹੂੰ ਤੇ ਅਸੀਂ ਆ ਗਏ ਹੋਰ ਜਗ੍ਹਾ ਤੇ। ਹੂੰ ਸਾਡੇ ਇਨਰ ਜਿਹੜੀ ਸਾਡੀ ਸਪਿਰਿਟ ਹੈ ਉਹਦੇ ਨਾਲ ਮੇਲ ਨਹੀਂ ਖਾਂਦੀ ਆ ਚੀਜ਼। ਜੀ ਇਹੀ ਇੱਥੇ ਸਾਡੀ ਦੁਵਿਧਾ ਹੈ। ਤੇ ਬਰਾੜ ਸਾਹਿਬ, ਜਿਹੜੀ ਤੁਸੀਂ ਅੱਗੇ ਗੱਲ ਕਰ ਰਹੇ ਸੀ, ਮੈਂ ਚਾਹੁੰਦਾ ਕਿ ਉਹ ਥੋੜ੍ਹੀ ਤੁਸੀਂ ਜ਼ਰੂਰ ਕੈਮਰੇ 'ਤੇ ਕਰੋ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਟੈਕਨੋਲੋਜੀ ਬੇਸ਼ੱਕ ਆ ਗਈ ਕਿ ਸਾਲਾਂ ਦਾ ਜਿਹੜਾ ਕੰਮ ਆ ਉਹ ਦਿਨਾਂ ਘੰਟਿਆਂ 'ਚ ਹੋਣ ਲੱਗ ਪਿਆ। ਬਹੁਤ ਹੀ ਸੋਹਣਾ ਸਵਾਲ ਤੁਸੀਂ ਕਰਿਆ, ਉਹ ਜ਼ਰੂਰ ਕਰੋ ਤੁਸੀਂ ਗੱਲ। ਮੈਂ ਇਹ ਕਹਿਣਾ ਜੀ, ਹਾਂਜੀ, ਇਸ ਵੇਲੇ ਜਿਹੜੇ ਕਨਸੈਪਟ 'ਤੇ ਅਸੀਂ ਲੋਕ ਗੱਲ ਕਰ ਰਹੇ ਹਾਂ, ਜਦੋਂ ਪੈਦਾਵਾਰੀ ਤਾਕਤਾਂ ਬਦਲਦੀਆਂ ਤੇ ਉਦੋਂ ਪੈਦਾਵਾਰੀ ਸੰਬੰਧ ਪਿੱਛੇ ਬਦਲਦੇ ਆ ਤੇ ਜਿੰਨਾ ਚਿਰ ਇਹ ਦੋਵੇਂ ਇੱਕ ਚਾਲ ਨਹੀਂ ਚੱਲਦੇ ਉਹਨਾਂ ਚਿਰ ਸਮਾਜ ਦੇ ਵਿੱਚ ਬੈਲੈਂਸ ਨਹੀਂ ਬਣਦਾ। ਜਿਹੜੀ ਗੱਲ ਆਪਾਂ ਸ਼ੁਰੂ 'ਚ ਕਰੀ ਸੀ ਵੀ ਅਸੀਂ ਬਲਦਾਂ ਊਠਾਂ ਦੀ ਖੇਤੀ ਕਰਦੇ ਸੀ ਤੇ ਸਾਡੇ ਪਿੰਡ ਦੇ ਜਿਹੜੇ ਸੰਬੰਧ ਸੀਗੇ ਲੁਹਾਰ, ਸੁਥਾਰ, ਕਾਰੀਗਰਾਂ ਨਾਲ ਤੇ ਮਜ਼ਦੂਰ ਤਬਕੇ ਨਾਲ ਬੜੇ ਨੇੜੇ ਦੇ ਸੀਗੇ। ਹੁਣ ਕਿਉਂਕਿ ਅਸੀਂ ਮਸ਼ੀਨਾਂ ਨਾਲ ਕੰਮ ਕਰਨ ਲੱਗ ਪਏ ਤਾਂ ਆ ਪਿੰਡਾਂ ਦੇ ਵਿੱਚ ਸਾਡੇ ਉਹ ਸੰਬੰਧ ਬਦਲ ਗਏ। ਬਿਲਕੁਲ। ਕਿਹਨੇ ਬਦਲੇ? ਉਤਪਾਦਨ ਦੀਆਂ ਸ਼ਕਤੀਆਂ ਨੇ, ਪੈਦਾਵਾਰੀ ਤਾਕਤਾਂ ਨੇ। ਅਸੀਂ ਐਸੇ ਪਹਿਲੂ ਤੇ ਜੇ ਅੱਗੇ ਵਿਚਾਰ ਕਰੀਏ ਤੇ ਜਿਹੜਾ ਕੰਮ ਸਾਡੇ ਪੁਰਖੇ ਅਨਾਦਿ ਕਾਲ 'ਚ ਸਿਰਫ ਆਪਦਾ ਫੂਡ ਲੱਭਣ 'ਚ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਸੀ ਤੇ ਅੱਜ ਉਹ ਫੂਡ ਸਾਨੂੰ ਫੋਨ ਕਾਲ, ਮੈਸੇਜ ਤੇ ਅਵੇਲੇਬਲ ਹੈ। ਬਿਲਕੁਲ। ਹੋਮ ਡਿਲੀਵਰੀ ਹੋ ਗਈ। ਜਦੋਂ ਅਸੀਂ ਇਹਦੇ ਵਿੱਚ ਅਸੀਂ ਇੰਨੀ ਐਡਵਾਂਸਮੈਂਟ ਕਰ ਲਈ ਤੇ ਫਿਰ ਜਿਹੜਾ ਸਾਨੂੰ ਪੈਦਾਵਾਰ ਦਾ ਤਰੀਕਾ ਹੈ ਉਹ ਵੀ ਬਦਲੀ ਹੋਈ ਟੈਕਨੋਲੋਜੀ ਨਾਲ ਇਸ ਤਰੀਕੇ ਨਾਲ ਵਰਤਣਾ ਚਾਹੀਦਾ ਵੀ ਆਦਮੀ ਨੂੰ ਘੱਟ ਤੋਂ ਘੱਟ ਕੰਮ ਕਰਨਾ ਪਵੇ। ਕੋਈ ਸ਼ੱਕ ਨਹੀਂ ਵੀ ਇਸ ਟੈਕਨੋਲੋਜੀ ਨਾਲ ਸਾਨੂੰ ਹੁਣ 8-10 ਘੰਟੇ ਰੋਜ਼ ਕੰਮ ਕਰਨ ਦੀ ਲੋੜ ਨਹੀਂ ਜੀ। ਇਸ ਤੇ ਵਿਚਾਰ ਕਰਿਆ ਜਾਵੇ ਵੀ ਸਾਨੂੰ ਜਿਹੜੀ ਸਾਡੀ ਵਰਕਿੰਗ ਆਵਰ ਹੈ ਉਹ ਹਰ ਜਨਰੇਸ਼ਨ ਵਾਸਤੇ, ਹਰ ਤਬਕੇ ਵਾਸਤੇ ਪਹਿਲਾਂ ਨਾਲੋਂ ਘੱਟ ਹੋਣ। ਇਸੇ ਮਿਸ਼ਨ ਤੇ ਅਸੀਂ ਚੱਲ ਵੀ ਰਹੇ ਹਾਂ। ਰਾਜਸਥਾਨ, ਗੰਗਾਨਗਰ ਦੇ ਵਿੱਚ, ਪੰਜਾਬ ਦੇ ਵਿੱਚ ਲੋਕਾਂ ਨੇ ਇੱਕ ਮੁਹਿੰਮ ਛੇੜੀ ਹੈ। ਇੱਕ ਨੂੰ ਤਾਂ ਅਸੀਂ ਕਹਿੰਦੇ ਮਹਾਤਮਾ ਗਾਂਧੀ ਨੈਸ਼ਨਲ ਐਮਪਲੋਇਮੈਂਟ ਗਾਰੰਟੀ ਐਕਟ ਜਿਹੜਾ ਗੌਰਮੈਂਟ ਨੇ ਬਣਾਤਾ ਜੀ। 100-150 ਰੁਪਇਆ ਦਿਹਾੜੀ ਹੈ ਰੋਜ਼ ਦੀ, ਔਰ ਸਾਲ ਦੇ ਵਿੱਚ ਤਕਰੀਬਨ ਕੋਈ 100-200 ਦਿਨ ਇੱਕ ਪਰਿਵਾਰ ਨੂੰ ਕੰਮ ਦਿੱਤਾ ਜਾਂਦਾ। ਸਾਡੇ ਜਿਹੜੇ ਅਸੀਂ ਇੱਕ ਸੰਸਥਾ ਨਾਲ ਜੁੜੇ ਹੋਏ ਹਾਂ ਜੀ, ਉਹਨਾਂ ਦਾ ਇਹ ਕਹਿਣਾ ਹੈ ਵੀ ਹਰ ਇੱਕ ਆਦਮੀ ਨੂੰ, ਨੌਜਵਾਨ ਨੂੰ, ਜਿਹੜਾ 18 ਤੋਂ ਲੈ ਕੇ ਮੰਨ ਲਓ ਵਰਕਿੰਗ ਏਜ ਸਾਡੀ 35-40 ਸਾਲ ਦੀ ਹੈ ਜੀ, ਉਸ ਉਮਰ ਦੇ ਦੌਰਾਨ ਉਹਨਾਂ ਨੌਜਵਾਨਾਂ ਨੂੰ ਮੈਨੇਜ ਕਰਿਆ ਜਾਵੇ। ਗੌਰਮੈਂਟ ਵੱਲੋਂ ਪਲਾਨ ਕੀਤਾ ਜਾਵੇ ਵੀ ਇਹਨਾਂ ਤੋਂ ਕੀ ਕੰਮ ਕਰਾਉਣਾ ਹੈ ਔਰ ਇਹਨਾਂ ਨੂੰ ਮਿਨੀਮਮ ਮਜ਼ਦੂਰੀ ਕੀ ਦੇਣੀ ਹੈ ਜੀ। ਇਸ ਮੁੱਦੇ ਤੇ ਆਪਾਂ ਕਦੇ ਫੇਰ ਡਿਸਕਸ ਕਰ ਸਕਦੇ ਹਾਂ ਵੀ ਬਿਨਾਂ ਲੋਕਾਂ ਦੀ ਮਜ਼ਦੂਰੀ ਘਟਾਏ ਲੋਕਾਂ ਦੇ ਕੰਮ ਦੇ ਘੰਟੇ ਘਟਾਏ ਜਾ ਸਕਦੇ ਆ ਜੇ ਇਸ ਪਹਿਲੂ ਤੇ ਗੌਰਮੈਂਟ ਐਕਟ ਲਿਆਵੇ। ਔਰ ਕੋਈ ਇਹਦੇ 'ਚ ਸ਼ੱਕ ਨਹੀਂ ਕਿ ਇਹ ਸਾਰੀ ਜਿਹੜੀ ਖਲਕਤ ਹੈ ਉਹ ਸੁਖਾਵੀਂ ਹੋ ਸਕਦੀ। ਬਿਲਕੁਲ ਬਰਾੜ ਸਾਹਿਬ, ਇਹ ਬਹੁਤ ਹੀ ਮੈਨੂੰ ਲੱਗਦਾ ਕਿ ਸੁਚੱਜੀ ਅਤੇ ਅਗਾਂਹ ਵਧੂ ਸੋਚ ਆ। ਪਰ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਉੱਥੇ ਵੀ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ ਆ ਉਹਨਾਂ ਦੇਸ਼ਾਂ 'ਚ। ਪਰ ਇੱਥੋਂ ਦੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਅੱਜ ਤੋਂ 10 ਸਾਲਾਂ ਪਹਿਲਾਂ ਜੇ ਪਰਿਵਾਰ 'ਚ ਇੱਕ ਜੀਅ ਵੀ ਕਮਾਉਂਦਾ ਸੀ ਨਾ ਤੇ ਉਹ ਵਧੀਆ ਰੋਟੀ ਖਾਂਦੇ ਸੀ, ਵਧੀਆ। ਪਰ ਹੁਣ ਟਾਈਮ ਇੱਦਾਂ ਦਾ ਆ ਗਿਆ ਕਿ ਪਰਿਵਾਰ ਦੇ ਹਰ ਜੀਅ ਨੂੰ ਕੰਮ ਕਰਨਾ ਪੈਂਦਾ ਅਤੇ ਦੁੱਗਣਾ ਕੰਮ ਕਰਨਾ ਪੈਂਦਾ। ਮੈਨੂੰ ਲੱਗਦਾ ਜਿਹੜੀ ਸਟਰੈਸ, ਜਿਹੜੀ ਸਾਡੇ ਐਂਗਜ਼ਾਇਟੀ ਸਾਡੇ ਪਰਿਵਾਰਾਂ 'ਚ ਤਣਾਅ ਆ, ਉਹ ਵੀ ਇਹਨਾਂ ਚੀਜ਼ਾਂ ਕਰਕੇ ਹੀ ਆ ਰਿਹਾ ਹੈ। ਸਿੱਧੂ ਸਾਹਿਬ, ਜੇ ਅਸੀਂ ਸਾਡੀ ਇੰਡੀਅਨ ਇਕੋਨਮੀ ਦਾ ਮੂਲ ਸੂਤਰ ਇਹਨਾਂ ਨਾਲ ਮੇਲ ਨਹੀਂ ਖਾਂਦਾ, ਜਿਹੜੀ ਮੇਰੀ ਰੀਡਿੰਗ ਹੈ ਜੀ, ਅਸੀਂ ਕਿਫਾਇਤ ਨੂੰ ਤਵੱਜੋ ਦਿੰਦੇ ਹਾਂ, ਸਰਫੇ ਨੂੰ। ਤੁਸੀਂ ਵੀ ਸਮਝਦੇ ਹੋਵੋਗੇ ਸਾਡੇ ਵੱਡ ਵਡੇਰਿਆਂ ਨੇ ਕਿਫਾਇਤ ਨਾਲ ਕਿਵੇਂ ਕੰਮ ਕਰੇ। ਬਿਲਕੁਲ। ਅੱਜ ਦਾ ਇਹ ਦੌਰ, ਇਹਨੂੰ ਜੌਨ ਮੇਨਾਰਡ ਕੀਨਸ ਦੀ ਜਿਹੜੀ ਥਿਓਰੀ 1936 'ਚ ਉਹਨੇ ਦਿੱਤੀ, ਜਨਰਲ ਥਿਓਰੀ ਆਫ ਐਮਪਲੋਇਮੈਂਟ, ਇੰਟਰਸਟ ਐਂਡ ਮਨੀ, ਉਹਦਾ ਇੱਕੋ ਹੀ ਕਨਸੈਪਟ ਹੈ ਵੀ ਲੋਕਾਂ ਕੋਲੋਂ ਖਰਚਾ ਕਰਵਾਇਆ ਜਾਵੇ, ਜ਼ਿਆਦਾ ਤੋਂ ਜ਼ਿਆਦਾ ਕੰਜ਼ੰਪਸ਼ਨ ਕਰਾਇਆ ਜਾਵੇ। ਹਿੰਦੀ 'ਚ ਅਸੀਂ ਕਹਿ ਦਿੰਦੇ ਹਾਂ ਉਪਭੋਗਵਾਦੀ ਸੰਸਕ੍ਰਿਤੀ ਜੀ। ਉਹਦੇ ਗੇੜ 'ਚ ਅਸੀਂ ਫਸ ਗਏ ਇੰਡੀਆ ਦੇ ਵਿੱਚ। ਅਸੀਂ ਗੈਰ ਜ਼ਰੂਰੀ ਚੀਜ਼ਾਂ 'ਤੇ ਖਰਚਾ ਕਰਕੇ, ਦਿਖਾਵੇ 'ਤੇ ਖਰਚਾ ਕਰਕੇ ਅਸੀਂ ਆਪਦੇ ਆਪ ਨੂੰ ਕਰਜ਼ੇ ਦੇ ਜਾਲ 'ਚ ਫਸਾ ਲਿਆ ਜੀ।
2008 ਦੇ ਵਿੱਚ ਜਿਹੜੀ ਵਰਲਡ ਵਾਈਡ ਮੰਦੀ ਆਈ, ਉਸ ਵੇਲੇ ਸਾਡੀ ਸਰਕਾਰ ਨੇ ਉਦੋਂ ਤੱਕ ਸਾਡੇ ਕੋਲੇ ਆ ਕਿਫਾਇਤ ਵਾਲਾ ਫੰਡਾ ਗਵਾਚਿਆ ਨਹੀਂ ਸੀ ਕੁਛ ਹੱਦ ਤੱਕ। ਅੱਜ ਵੀ ਅਸੀਂ ਆਪਦੇ ਰਿਸੋਰਸਿਸ ਦਾ ਸਹੀ ਇਵੈਲੂਏਸ਼ਨ ਕਰਕੇ ਵੀ ਸਾਡੀ ਆ ਇਨਕਮ ਹੈ, ਆ ਸਾਡੇ ਖਰਚੇ ਹੈ, ਤੇ ਐਂ ਅਸੀਂ ਸਾਲ ਦਾ ਗੁਜ਼ਾਰਾ ਕਰਨਾ ਹੈ। ਇਹ ਸਾਡੇ ਜਿਹੜੇ ਵਡੇਰੇ ਸੀ ਉਹ ਬਹੁਤ ਵੱਡੇ ਇਕਨੋਮਿਸਟ ਸੀਗੇ, ਪਰ ਅਸੀਂ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ। ਉਸ ਫਲਸਫੇ ਤੇ ਚੱਲ ਕੇ ਅਸੀਂ ਉੱਥੇ ਵੀ ਸੌਖੇ ਹੋ ਸਕਦੇ ਹਾਂ। ਦੋਨੋਂ ਜਹਾਨ ਦੇਖ ਲਏ ਮੈਂ, ਇੰਡੀਆ ਵੀ ਦੇਖ ਲਿਆ ਔਰ ਇਹ ਵੀ ਦੇਖ ਲਿਆ ਔਰ ਪੜ੍ਹ ਵੀ ਲਿਆ। ਜਿੰਨਾ ਚਿਰ ਅਸੀਂ ਦਿਖਾਵੇ ਚੋਂ ਬਾਹਰ ਨਹੀਂ ਜਾਂਦੇ, ਪੰਜਾਬੀ ਲੋਕ ਅਸੀਂ ਸੌਖੇ ਨਹੀਂ ਹੋ ਸਕਦੇ। ਬਰਾੜ ਸਾਹਿਬ, ਤੁਸੀਂ ਐਜ਼ ਅ ਇਕਨੋਮਿਕਸ ਲੈਕਚਰਰ ਜੋਬ ਆਪਣੀ ਸ਼ੁਰੂ ਕੀਤੀ ਅਤੇ ਫਿਰ ਰਿਟਾਇਰਡ ਪ੍ਰਿੰਸੀਪਲ ਤੁਸੀਂ ਆਪਣੀ ਸੇਵਾ ਮੁਕਤੀ ਲਈ ਆ, ਅਤੇ ਇਕੋਨਮੀ ਦੀ ਤੁਸੀਂ ਗੱਲ ਕੀਤੀ, ਤਾਂ ਕਰਕੇ ਮੇਰੇ ਵੀ ਨਾ ਹੁਣ ਜੋ ਤੁਸੀਂ ਗੱਲ ਕਰ ਰਹੇ ਹੋ ਤਾਂ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ, ਤਾਂ ਮੈਂ ਚਾਹੁੰਦਾ ਕਿ ਉਹਦੇ 'ਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਜ਼ਰੂਰ ਦਿਓ। ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ 17 ਸਾਲਾਂ ਦੀ ਏਜ ਦੇ ਵਿੱਚ ਇੱਥੇ ਆ ਜਾਂਦੇ ਹਾਂ ਜੀ, ਉਸ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕੀਤੀ ਕਿ ਅਸੀਂ ਕਿਫਾਇਤੀ ਜਿਹੜਾ ਉਹ ਹੈਗਾ ਸਾਡਾ ਨਜ਼ਰੀਆ ਉਸ ਤੋਂ ਅਸੀਂ ਦੂਰ ਹੋ ਗਏ, ਅਤੇ ਸਾਡੇ 'ਚ ਉਨੀ ਮੈਚਿਓਰਟੀ ਨਹੀਂ ਹੈਗੀ। ਅਸੀਂ ਜਦੋਂ ਆਪਣੇ ਪਰਿਵਾਰਾਂ ਤੋਂ, ਅਸੀਂ ਮਾਂ ਪਿਓ ਤੋਂ ਦੂਰ ਹੁੰਦੇ ਹਾਂ, 17 ਸਾਲਾਂ ਦੀ ਉਮਰ ਦੇ ਵਿੱਚ ਪੈਸਾ ਕਮਾਉਣਾ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਉਹ ਸਾਂਭਣਾ ਨਹੀਂ ਆਉਂਦਾ, ਅਤੇ ਅਸੀਂ ਵੱਡੀਆਂ ਗੱਡੀਆਂ ਲੈ ਲੈਂਦੇ ਹਾਂ। ਸਟੂਡੈਂਟ ਵੀਜ਼ਿਆਂ 'ਤੇ ਹੁੰਦੇ ਹੋਏ, ਮੈਂ ਇੱਥੋਂ ਦੀ ਵੀ ਗੱਲ ਕਰਦਾ, ਮੈਂ ਪੰਜਾਬ ਦੀ ਵੀ ਕੈਨੇਡਾ ਦੀ ਵੀ ਗੱਲ ਕਰਦਾ ਜਾਂ ਹੋਰ ਦੇਸ਼ਾਂ ਦੀ, ਜਿੰਨਾ ਕੁ ਮੈਂ ਦੇਖਿਆ ਕਿ ਮੁੰਡੇ ਆ ਜੇ ਸਟੂਡੈਂਟ ਵੀਜ਼ਿਆਂ 'ਤੇ ਹੁੰਦੇ ਆ ਤਾਂ ਅਸੀਂ ਵੱਡੀਆਂ ਗੱਡੀਆਂ ਉਹ ਵੀ ਕਿਸ਼ਤਾਂ 'ਤੇ ਲੈ ਲੈਂਦੇ ਹਾਂ। ਅਤੇ ਉਹ ਜਿਹੜੀ ਦੌੜ ਆ ਕਿਸ਼ਤਾਂ ਲਾਉਣ ਦੀ, ਕਮਾਈ ਘੱਟ ਅਤੇ ਜਿਹੜੇ ਖਰਚੇ ਜ਼ਿਆਦਾ, ਉਹ ਦੌੜ ਜਿਹੜੀ ਸ਼ੁਰੂ ਹੁੰਦੀ, ਫਿਰ ਉਹ 'ਚੋਂ ਅਸੀਂ ਨਿਕਲ ਨਹੀਂ ਪਾਉਂਦੇ। ਉਹ ਮੈਂ ਚਾਹੁੰਦਾ ਕਿ ਤੁਸੀਂ ਇੱਕ ਮੈਸੇਜ ਜ਼ਰੂਰ ਦਿਓ ਯੂਥ ਨੂੰ ਕਿ ਤੁਸੀਂ ਕਿੱਦਾਂ ਦੇਖਦੇ ਹੋ ਇਹ 'ਚੋਂ ਨਿਕਲਿਆ ਕਿੱਦਾਂ ਜਾ ਸਕਦਾ, ਕੀ ਕੀਤਾ ਜਾ ਸਕਦਾ ਇਹਦੇ ਲਈ? ਪਹਿਲੀ ਜ਼ਰੂਰਤ ਹੈ ਜੀ ਪ੍ਰੋਪਰ ਐਜੂਕੇਸ਼ਨ। ਸਾਨੂੰ ਸਾਡੇ ਐਜੂਕੇਸ਼ਨ ਸਿਸਟਮ ਨੂੰ ਇੰਨਾ ਰਿਵਾਈਵ ਕਰਨਾ ਚਾਹੀਦਾ ਹੈ ਕਿ ਉਹ ਰੀਅਲਟੀ ਬੇਸਡ ਹੋਵੇ ਜੀ। ਸਾਨੂੰ ਸਾਡੀ ਜ਼ਿੰਦਗੀ ਦੀਆਂ ਹਕੀਕਤਾਂ ਸਿਖਾਈਆਂ ਜਾਣ। ਅਲਟੀਮੇਟ ਗੱਲ ਇੱਕੋ ਹੀ ਮੁੱਕਦੀ ਹੈ, ਸਾਨੂੰ ਉਹਨੇ ਕੰਮ ਦੀ ਲੋੜ ਨਹੀਂ ਜਿੰਨਾ ਕੰਮ ਸਾਥੋਂ ਲਿਆ ਜਾ ਰਿਹਾ। ਤਾਂ ਸਾਨੂੰ ਜਦੋਂ ਆਹ ਸਿੱਖਿਆ ਮਿਲ ਜੇ ਵੀ ਜਿੰਨਾ ਅਸੀਂ ਖਪ ਰਹੇ ਹਾਂ ਇੰਨਾ ਖਪਣ ਦੀ ਲੋੜ ਨਹੀਂ। ਬਿਲਕੁਲ, ਕਿਉਂਕਿ ਮੈਨੂੰ ਲੱਗਦਾ ਕਿ ਜਿੰਨੇ ਵੀ ਐਕਸੈਸਿਵ ਆਵਰਸ ਆਪਾਂ ਲਾ ਰਹੇ ਹਾਂ ਉਹ ਜ਼ਿਆਦਾਤਰ ਤਾਂ ਬੈਂਕਾਂ ਲਈ ਲਾ ਰਹੇ ਹਾਂ। ਬੈਂਕਾਂ ਲਈ ਵੱਡੀਆਂ ਜਿਹੜੀਆਂ ਗੱਡੀਆਂ ਅਸੀਂ ਲੈ ਲੈਂਦੇ ਹਾਂ, ਜ਼ਿਆਦਾਤਰ ਤਾਂ ਅਸੀਂ ਕੰਮਾਂ 'ਤੇ ਰਹਿਣਾ, ਉਹ ਗਰਾਜਾਂ 'ਚ ਰਹਿਣੀਆਂ। ਉਹ ਸਿਰਫ ਇੱਕ ਸ਼ੋਅ ਆਫ, ਜਿਹੜੀ ਤੁਸੀਂ ਗੱਲ ਕੀਤੀ ਕਿ ਸ਼ੋਅ ਆਫ ਲਈ ਅਸੀਂ ਲੈ ਜ਼ਰੂਰ ਲੈਂਦੇ ਹਾਂ। ਅਸੀਂ ਇਹ ਟ੍ਰੈਂਡ ਨੂੰ ਸਿਰਫ ਇੱਥੇ ਤਾਂ ਅਸੀਂ ਭੋਗ ਰਹੇ ਹੁੰਦੇ ਹਾਂ, ਉੱਥੇ ਅਸੀਂ ਉਹਨੂੰ ਸੰਕਰਮਿਤ ਕਰਕੇ ਆਉਂਦੇ ਆਪਦੇ ਬੇਲੀ ਮਿੱਤਰਾਂ ਨੂੰ, ਅਤੇ ਉਹ ਫਿਰ ਇਸੇ ਜਾਲ 'ਚ ਮੱਛੀ ਫੇਰ ਫਸਦੀ ਆ ਕੇ ਜੀ। ਤਾਂ ਰੀਅਲਿਸਟਿਕ ਹੋਣ ਦੀ ਲੋੜ ਹੈ ਜੀ, ਪ੍ਰੋਪਰ ਐਜੂਕੇਸ਼ਨ ਮਿਲੇ, ਲੋਕਾਂ ਨੂੰ ਟ੍ਰੇਡੀ ਬਣਾਇਆ ਜਾਵੇ, ਉੱਥੇ ਵੀ ਦਰਜੇ ਦਿੱਤੇ ਜਾਣ। ਮੈਂ ਕਹਿੰਦਾ, ਮੈਂ ਤੁਹਾਨੂੰ ਥੋੜ੍ਹੇ ਛੋਟੇ ਉਦਾਹਰਣ ਦਿੰਦਾ। ਸਾਡੇ ਘਰਾਂ 'ਚ ਕੰਮ ਕਰਨ ਵਾਲੀਆਂ, ਪਤਾ ਨਹੀਂ ਇਹਦਾ ਕੀ ਮੀਨਿੰਗ ਸਮਝਿਆ ਜਾਊਗਾ, ਸਾਡੀਆਂ ਇਹ ਔਰਤਾਂ ਉੱਥੇ ਕੰਮ ਕਰਦੀਆਂ ਸੀ, ਇਹ ਲੜਕੀਆਂ ਕੰਮ ਕਰਦੀਆਂ ਸੀ, ਸਾਰੇ ਕੰਮ ਜਿਹੜੇ ਹੁਣ ਇੱਥੇ ਕਰ ਰਹੀਆਂ ਚਾਈਲਡ ਕੇਅਰ, ਏਜ ਕੇਅਰ ਦੇ ਵਿੱਚ, ਇਹੀ ਉੱਥੇ ਕਰਦੀਆਂ ਸੀ। ਬਿਲਕੁਲ, ਇੱਥੇ ਇਹਨਾਂ ਨੂੰ ਟ੍ਰੇਡ ਦੇ ਕੇ ਤੇ ਸਾਡੀ ਜੁਆਇੰਟ ਫੈਮਿਲੀ ਦੇ ਉੱਤੇ ਇੱਕ ਅਟੈਕ ਕਰਿਆ ਗਿਆ। ਪਤੀ ਪਤਨੀ ਦੋਵੇਂ ਅੱਡੋ ਅੱਡੀ ਜਾਂਦੇ, ਸ਼ਨੀਵਾਰ ਐਤਵਾਰ ਵੀ ਪਤਾ ਨਹੀਂ ਕਿਵੇਂ ਮਿਲਦੇ ਆ ਉਹ। ਇਹ ਸਾਡਾ ਬਹੁਤ ਵੱਡਾ, ਇਸ ਚੀਜ਼ ਦੀ ਚਰਚਾ ਉੱਥੇ ਹੋਣੀ ਚਾਹੀਦੀ ਹੈ। ਇਹ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਜਿੱਦਾਂ ਸਕੂਲਾਂ 'ਚ ਇਹ ਚੀਜ਼ ਸਿਖਾਈ ਜਾਣੀ ਚਾਹੀਦੀ ਆ ਕਿ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਤੁਹਾਡਾ ਮਾਈਂਡ ਪ੍ਰਿਪੇਅਰ ਹੋਵੇ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕਿਵੇਂ ਕਰਨਾ। ਉਹ ਜਿਹੜੀ ਰੈਟ ਰੇਸ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਉਹ ਤੋਂ ਬਚਣਾ ਕਿਵੇਂ, ਬਚਣਾ। ਅਤੇ ਬਰਾੜ ਸਾਹਿਬ, ਆਪਣੇ ਸਮਾਂ ਜਿਹੜਾ ਉਹ ਤਕਰੀਬਨ ਖਤਮ ਹੋਣ ਵਾਲਾ, ਅਤੇ ਜਾਣ ਤੋਂ ਪਹਿਲਾਂ ਕੋਈ ਐਸੀ ਗੱਲ ਜਿਹੜੀ ਮੈਂ ਪੁੱਛਣੀ ਭੁੱਲ ਗਿਆ ਹੋਵਾਂ ਤਾਂ ਤੁਸੀਂ ਜਿਹੜੀ ਸਾਡੇ ਦਰਸ਼ਕਾਂ ਨਾਲ, ਸਾਡੇ ਵਿਊਅਰਸ ਨਾਲ ਕਰਨੀ ਚਾਹੁੰਦੇ ਹੋ, ਜਿਹੜੀ ਅੱਜ ਦੇ ਸਮੇਂ ਦੇ ਵਿੱਚ ਜ਼ਰੂਰੀ ਆ, ਪਲੀਜ਼। ਅਸੀਂ ਆਪਦੇ ਪ੍ਰਤੀ ਪਹਿਲਾਂ ਇਮਾਨਦਾਰ ਹੋਈਏ ਜੀ। ਜੋ ਅਸੀਂ ਜੀਵਨ ਜਿਉਂ ਰਹੇ ਹਾਂ, ਦੂਜੇ ਨੂੰ ਉਹਦੀ ਸੱਚੀ ਬਿਆਨ ਕਰੀਏ ਗੱਲ ਨੂੰ। ਬਿਲਕੁਲ, ਤਾਂ ਕਿ ਲੋਕ ਮਿਸਗਾਈਡ ਨਾ ਹੋਣ ਸਾਨੂੰ ਵੇਖ ਕੇ ਜੀ। ਦੂਜਾ, ਜਿਹੜੀ ਸਾਡੀ ਲੇਬਰ ਹੈ, ਸਾਡੀ ਵਰਕਿੰਗ ਕੈਪੈਸਿਟੀ ਹੈ ਜੀ, ਇਹਨੂੰ ਸਨਮਾਨ ਸਾਡੀਆਂ ਸਰਕਾਰਾਂ ਦੇਣ ਜੀ। ਉਸ ਮੁਲਕ ਵਿੱਚ ਸਾਡੇ ਨੌਜਵਾਨਾਂ ਦੀ ਇੰਨੀ ਐਨਰਜੀ ਸਾਡੇ ਕੋਲ ਹੈ, ਅਤੇ ਫਿਰ ਇਹ ਮੁਲਕ ਸਾਨੂੰ ਫੋਲੋ ਕਰਨ
ਅਸੀਂ ਇਹਨਾਂ ਨੂੰ ਫੋਲੋ ਨਾ ਕਰੀਏ। ਇਹ ਮੈਸੇਜ ਹੈ ਜੀ। ਔਰ ਉਹਦਾ ਰਾਜ ਸਾਡੀ ਜਵਾਨੀ ਦੇ ਵਿੱਚ ਛਿਪਿਆ ਹੋਇਆ। ਉਸ ਜਵਾਨੀ ਨੂੰ ਸਿਸਟੇਮੈਟਿਕ ਤੌਰ ਤੇ ਨਸ਼ਿਆਂ ਦੇ ਵਿੱਚ ਧੱਕਿਆ ਜਾ ਰਿਹਾ ਹੈ। ਬਿਲਕੁਲ। ਇਦੋਂ ਵੱਡੀ ਤਰਾਸਦੀ ਉਮਰ ਦੇ ਇਸ ਦੌਰ 'ਚ ਸਾਡੇ ਸਾਹਮਣੇ ਹੈ ਨਹੀਂ। ਅਸੀਂ ਜਿਹੜਾ ਬਚਪਨ ਬਿਤਾਇਆ ਜੀ ਉਹ ਬੜਾ ਆਈਡੀਅਲ ਸੀਗਾ ਅੱਜ ਦੇ ਮੁਕਾਬਲੇ। ਅੱਜ ਜਿਹੜੇ ਬੱਚਿਆਂ ਨੂੰ ਅਸੀਂ ਪੜ੍ਹਾ ਰਹੇ ਹਾਂ ਉਹਨਾਂ ਨੂੰ ਪੜ੍ਹਾਉਣ ਤੇ ਨਾਲ ਸਾਨੂੰ ਉਹਨਾਂ ਤੇ ਤਰਸ ਆਉਂਦਾ ਹੈ ਵੀ ਇਹ ਕਿਸ ਸਮੁੰਦਰ ਵਿੱਚ ਗੋਤਾ ਲਾਉਣਗੇ ਜਿੱਥੋਂ ਬਾਹਰ ਨਿਕਲਣਾ ਸੰਭਵ ਨਹੀਂ। ਤਾਂ ਸਿੱਧੂ ਸਾਹਿਬ ਆਖਰੀ ਗੱਲ ਆ ਹੈ, ਸਮਾਜ ਦਾ ਰਿਪਰੈਜ਼ੈਂਟੇਸ਼ਨ ਸਾਡੀਆਂ ਸਰਕਾਰਾਂ ਕਰਦੀਆਂ ਤੇ ਸਾਡੇ ਜਿਹੜੇ ਨੁਮਾਇੰਦੇ ਹੈ ਉਹ ਇੰਨੇ ਉੱਚੇ ਦਰਜੇ ਦੇ ਹੋਣ ਕਿ ਸਾਡੀ ਘੱਟੋ ਘੱਟ ਆਪੋ ਆਪਣੀ ਕੰਸਟੀਟਿਊਂਸੀ ਦੇ ਲੋਕਾਂ ਨੂੰ ਇਸ ਵਾਸਤੇ ਜਾਗਰਤ ਕਰਨ ਜਿਨ੍ਹਾਂ ਨੇ ਉਹਨਾਂ ਨੂੰ ਨੁਮਾਇੰਦੇ ਬਣਾਇਆ ਤਾਂ ਕਿ ਸੇਧ ਸਹੀ ਦੇਵੇ। ਸਰਕਾਰ ਹੀ ਸਾਡੇ ਸਮਾਜ ਨੂੰ ਸੇਧ ਦੇ ਸਕਦੀ ਹੈ। ਮੈਂ ਆਖਿਰ ਵਿੱਚ ਕਹਾਂ, ਇਹ ਮੁਲਕ ਵੈਲਫੇਅਰ ਸਟੇਟ ਸੀਗੇ ਤੇ ਸੋਸ਼ਲ ਸਿਕਿਉਰਿਟੀ ਦੀਆਂ ਜਿਹੜੀਆਂ ਸਹੂਲਤਾਂ ਇੱਥੇ ਗੌਰਮੈਂਟ ਦਿੰਦੀਆਂ ਸੀ ਉਹਨਾਂ ਦੇ ਅਟਰੈਕਸ਼ਨ ਕਰਕੇ ਸਾਡੇ ਨੌਜਵਾਨ ਇੱਥੇ ਆਏ ਸੀ ਤੇ ਬੜੇ ਅਫਸੋਸ ਦੀ ਗੱਲ ਹੈ ਕਿ ਇੱਥੋਂ ਦੀਆਂ ਸਰਕਾਰਾਂ ਵੀ ਉਹ ਸੋਸ਼ਲ ਸਿਕਿਉਰਿਟੀ ਤੋਂ ਪੈਰ ਪਿੱਛੇ ਖਿੱਚ ਰਹੀਆਂ, ਬੰਦ ਹੋ ਰਹੀਆਂ। ਤੇ ਇਹ ਗਿਆਨ ਸਾਡੇ ਬੱਚਿਆਂ ਨੂੰ ਮਿਲੇ ਤੇ ਸਾਡਾ ਉਹ ਪੰਜਾਬ ਤੇ ਇੰਡੀਆ ਇਹਨਾਂ ਵਰਗਾ ਬਲਕਿ ਇਹਨਾਂ ਨਾਲੋਂ ਵੀ ਜ਼ਿਆਦਾ ਪੋਟੈਂਸ਼ੀਅਲ ਰੱਖਦਾ ਹੈ, ਉਹ ਸਾਡੀ ਜਵਾਨੀ ਉੱਥੇ ਕੰਮ ਆਵੇ। ਆਹੀ ਮੈਸੇਜ ਹੈ ਜੀ ਮੇਰਾ। ਬਿਲਕੁਲ ਬਰਾੜ ਸਾਹਿਬ, ਮੇਰੇ ਖਿਆਲ ਪੰਜਾਬ ਦੀ ਧਰਤੀ ਜਿੱਦਾਂ ਕਿਹਾ ਜਾਂਦਾ ਕਿ ਪੰਜਾਬ ਦੀ ਤਾਂ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਪੰਜਾਬ ਦੀ ਧਰਤੀ ਵਰਗੀ ਜਿਹੜੀ ਧਰਤੀ ਆ ਉਹ ਦੁਨੀਆ ਦੇ ਹੋਰ ਕਿਸੇ ਕੋਨੇ 'ਤੇ ਨਹੀਂ ਆ। ਸਾਡੀ ਨੌਜਵਾਨੀ ਵਰਗੀ ਨੌਜਵਾਨੀ ਹੋਰ ਕਿਸੇ ਕੋਨੇ 'ਚ ਨਹੀਂ। ਸੋ ਬਿਲਕੁਲ ਸਾਨੂੰ ਆਪਣੇ ਆਪ 'ਤੇ ਕੰਮ ਕਰਨ ਦੀ ਲੋੜ ਆ। ਸਾਡੇ ਨੁਮਾਇੰਦਿਆਂ ਨੂੰ ਉਹ ਇਹ ਸਟੇਜ ਦੇਣ ਦੀ ਲੋੜ ਆ, ਉਹ ਸਾਨੂੰ ਪੜ੍ਹਾਉਣ ਦੀ, ਸਾਡੀ ਨੌਜਵਾਨੀ ਨੂੰ ਅਵੇਅਰ ਕਰਨ ਦੀ ਲੋੜ ਆ। ਅਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਮਿਸਗਾਈਡਡ ਆ, ਉਹਨੂੰ ਆਪਣੇ ਆਪ 'ਤੇ ਕੰਮ ਕਰਨ ਦੀ, ਕਿਤਾਬਾਂ ਪੜ੍ਹਨ ਦੀ, ਹੋਰ ਅਵੇਅਰ ਹੋਣ ਦੀ ਲੋੜ ਆ। ਸੋ ਬਰਾੜ ਸਾਹਿਬ, ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਮੈਨੂੰ ਲੱਗਦਾ ਕਿ ਅੱਜ ਦੇ ਪੋਡਕਾਸਟ ਦੇ ਵਿੱਚ ਅਸੀਂ ਜਿਹੜੇ ਸਾਡੇ ਵਿਊਅਰਸ ਆ ਉਹਨਾਂ ਲਈ ਕੁਛ ਵੈਲਿਊ ਐਡ ਕਰ ਸਕੇ ਹੋਵਾਂਗੇ। ਸੋ ਤੁਹਾਡਾ ਇੱਕ ਵਾਰ ਫਿਰ ਤੋਂ ਇੰਡੋਜ਼ ਟੀਵੀ ਦੇ ਵਿਹੜੇ 'ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮੈਨੂੰ ਐਕਸਪੋਜ਼ਰ ਦਾ ਮੌਕਾ ਦਿੱਤਾ, ਬਹੁਤ ਮਿਹਰਬਾਨੀ ਜੀ। ਥੈਂਕ ਯੂ ਬਰਾੜ ਸਾਹਿਬ, ਮਿਹਰਬਾਨੀ।